ध्यान ना बेटी पा नित ਦਾ ਹੀ ਕੰਮ ਆ ਯਾਰ। ਅਲੀ ਅਲੀ ਦੇ ਪੈਰਾਂ 'ਚ ਵੜ ਗਿਆ। ਮੈਂ ਵੀ ਛਿੱਤਰ ਲਾ ਕੇ ਮਾਰਿਆ। ਛਿੱਤਰਾਂ ਨਾਲ ਜੁੜ ਗਿਆ। ਬਚ ਗਿਆ ਕਿ ਨਹੀਂ? ਬਚ ਗਏ ਆ ਤੇ ਖੜੋਤੇ ਆ ਨਹੀਂ ਰੌਣ ਤਾਂ ਗੜਾਏ ਹੋ ਗਏ। ਗੜਾਏ। ਹੈਲੋ ਕਿਵੇਂ ਦੋਸਤੋ, ਠੀਕ ਠਾਕ ਜੇ? ਸਾਨੂੰ ਲਾ ਲਓ, ਸੈਲੇ ਲਾ ਲਓ। ਹੈ ਸਾਨੂੰ ਵੀ ਲਾ ਲਓ, ਸੈਲੇ ਵੀ ਲਾ ਲਓ। ਨਾ ਸਾਨੂੰ ਵੀ ਲਾ ਲਓ ਤੇ ਸੈਲੇ ਵੀ ਲਾ ਲਓ। ਬਾਟਾ ਵਾਲਿਆਂ ਨੇ ਸੇਲ ਲਾਤੀ, ਸਰਵਿਸ ਨੇ ਸੇਲ ਲਾਤੀ ਆ, ਜੁੱਤੀਆਂ ਕੱਪੜਿਆਂ ਵਾਲਿਆਂ ਨੇ ਸਾਰਿਆਂ ਨੇ ਸੇਲ ਲਾਈ ਆ। ਸਾਡੇ ਡੇਰੇ ਸੇਲ ਲੱਗੀ ਆ ਧਨੀਏ ਦੀ। ਜਿਹੜੇ ਬੰਦੇ ਵਿਚਾਰੇ ਮਜਬੂਰ ਆ ਭਲਾ ਕੰਮ ਚੱਲਿਆ ਸੀ ਉਧਰੋਂ, ਜਿਹੜੇ ਆ ਸਿੱਖ ਭਰਾ ਇੱਧਰ ਆਉਂਦੇ ਸੀ ਹਾਂ ਇੰਨਾ ਸੋਹਣਾ। ਘਰਾਂ 'ਚ ਵੀ ਆਉਂਦੇ ਸੀ ਹਾਂ ਤੇ ਕਿਵੇਂ ਇਹਨਾਂ ਨੇ ਬਾਗਾ ਬਾਰਡਰ ਜਿਹੜਾ ਵਾ ਉਹ ਬੰਦ ਕਰ ਦਿੱਤਾ ਫੜ ਕੇ। ਨਹੀਂ ਸੀ ਕਰਨਾ ਚਾਹੀਦਾ। ਬਾਗੇ ਅੱਡ ਕੇ ਬਾਗਾ ਬਾਰਡਰ ਬੰਦ ਕਰਤਾ। ਸਾਰੇ ਜਿਹੜੇ ਆ ਤਾਰਾਂ ਵੀ ਵਿਖਾਉਂਦੇ ਆ, ਹੁਣ ਉਧਰਲੀ ਪਰਾਲੀ ਵੀ ਵਿਖਾਉਂਦੇ ਆ, ਵਿੱਚ ਉਹਦੀ ਤਾਰ ਦੇ ਵਿਖਾਉਂਦੇ ਆ ਵੀ ਆਹ ਪਰਾਲੀ ਪਈ ਆ ਇੰਡੀਆ ਵਾਲੇ ਪਾਸੇ, ਆ ਪਾਕਿਸਤਾਨ ਵਾਲੇ ਪਾਸੇ, ਏਦਾਂ ਅੱਡ ਕੀਤੇ ਹੋਏ ਆ। ਤੇ ਬਾਕੀ ਸਾਡੇ ਜੀ ਆ ਮੰਜੇ ਐਵੇਂ ਢਾ ਕੇ, ਗਰਮੀਆਂ ਆਈਆਂ ਹੁਣ ਤੇ ਮੰਜੇ ਹੁਣ ਇਦਾਂ ਢਾਲਿਆ ਕਰਨੇ ਆ, ਪੱਖਾ ਲਾ ਲਿਆ ਕਰਨਾ ਚੱਕਵਾਂ। ਹਾਂਜੀ अस्सलाम वालेकुम जी, की हाल चाल? उम्मीद करते हैं वधिया होवोगे। वेलकम है जी अज के नवे व्लॉग च, अज की नवी वीडियो च। अज का व्लॉग करते हैं स्टार्ट। तो अज उठते ही सब तो पहला एक न्यूज़ मिली है, सैम ने दसिया कहना कि रॉकी जिहड़ा वा उहदी डैथ हो गई है, वो मर गया। तो पता नहीं पिछे सुपरा तो फिर रॉकी, मतलब जानवरों को पता नहीं की होया, बीमारी आई है कोई या कोई मसला वा, पता नहीं, समझ नहीं आ रही कुछ। ਤੇ ਆ ਲਈ ਆ ਰਿਹਾ ਸੈਮ ਹੁਣੇ। ਇਹਨੂੰ ਹੋਇਆ ਕੀ ਸੀ ਸੈਮ ਨੂੰ? ਪਤਾ ਨਹੀਂ, ਕੱਲ ਮੜਾ ਬਿਮਾਰ ਸੀਗਾ ਮੈਂ। ਹਾਂ ਕੱਲ ਤੇ ਮੈਂ ਦਿਖਾਇਆ ਵੀ ਸਭ ਨੂੰ। ਤੁਰਿਆ ਫਿਰਦਾ, ਭੱਜਾ ਫਿਰਦਾ। ਹਾਂ ਭੱਜਾ ਫਿਰਦਾ ਸੀ। ਰਾਤ ਦੇ ਵਿੱਚ ਕੁਛ ਨਾ ਕੁਛ ਹੋ ਗਿਆ ਹਨਾ। ਬਿਮਾਰੀ ਆਈ, ਉਹ ਪਤਾ ਨਹੀਂ ਕਿਹੜੀ ਹੈ, ਉਹਦਾ ਨਾਮ ਪਾਰਵੋ ਹੈ। ਪਾਰਵੋ ਪਤਾ ਨਹੀਂ। ਪਾਰਵੋ ਕੁੱਤਾ ਢਿੱਲਾ ਹੋ ਜਾਂਦਾ ਇੱਕੋ ਵਾਰੀ। ਹਾਂ ਤੇ ਖਾਣਾ ਪੀਣਾ ਛੱਡ ਦਿੰਦਾ। ਤੇ ਪਹਿਲਾਂ ਉਹਦੇ ਜਿਹੜੇ ਸਿੰਪਟਮਸ ਨੇ, ਕੁਛ ਕਹਿੰਦਾ ਕਿ ਥੋੜਾ ਢਿੱਲਾ ਹੋ ਜਾਂਦਾ ਵਾ, ਫਿਰ ਖਾਣਾ ਪੀਣਾ ਛੱਡ ਦਿੰਦਾ ਹੌਲੀ ਹੌਲੀ, ਤੇ ਅਗਲੇ ਹੀ ਦਿਨ ਮਤਲਬ ਜਾਂ ਕੁਛ ਘੰਟਿਆਂ ਬਾਅਦ। ਵੈਸੇ ਕੋਈ ਵੇਖਿਆ ਇਹ ਕੱਲ ਹੀ ਹੋਇਆ ਬਿਮਾਰ। ਇਹ ਤਾਂ ਕੱਲ ਬਿਮਾਰ ਹੋਇਆ। ਮੈਨੂੰ ਪਰਸਨਲੀ ਲੱਗਦਾ ਉਦੋਂ ਨਹੀਂ ਸੀ ਰਿਹਾ ਵੀ ਉਦੋਂ ਦਾ ਕੁਛ ਵੀ ਹੋਊਗਾ, ਇੰਜੈਕਸ਼ਨ ਵਗੈਰਾ। ਇਹ ਅਸੀਂ ਸੋਚਿਆ ਵੀ ਨਹੀਂ ਠੀਕ ਆ। ਮੈਂ ਰਾਤ ਇਹਨਾਂ ਨੂੰ ਬੋਲਿਆ, ਮੈਂ ਕਿ ਇਹਨੂੰ ਆਂਡਾ ਨਾ ਸੁਬਾਹ ਖਰਾਬ ਆਂਡਾ ਹੁੰਦਾ ਉਹ ਖਵਾ ਦਿਓ, ਮੇਬੀ ਫੇਟੇ ਦੀ ਸ਼ਿਕਾਇਤ ਹੋਵੇ ਤੇ ਉਹਦੇ ਨਾਲ ਕੁੱਤਾ ਠੀਕ ਹੋ ਜਾਂਦਾ। ਇਹ ਠੀਕ ਆ, ਸਵੇਰੇ ਉੱਠਦੇ ਹੀ ਕਰਾਂਗੇ। ਤੇ ਸਵੇਰੇ ਉੱਠਦੇ ਹੀ ਪਤਾ ਲੱਗਾ ਕਿ ਇਹ ਭਾਈ ਜੀ ਅੱਲਾ ਨੂੰ ਪਿਆਰਾ ਹੋ ਗਿਆ। ਚਲੋ ਅੱਲਾ ਦੀ ਸਪੁਰਦ, ਹੁਣ ਕੀ ਕਹਿ ਸਕਦੇ ਹਾਂ। ਜਾਨਵਰ ਹੈ, ਗੱਲ ਉਹੀ ਆ ਵੀ ਤੁਰਦਾ ਫਿਰਦਾ ਸਾਨੂੰ ਬੜਾ ਸੋਹਣਾ ਲੱਗਦਾ ਸੀ। ਸੋ ਜਿੰਨੀ ਜ਼ਿਆਦਾ ਸ਼ਾਇਦ ਸੋਹਣੀ ਲੱਗੇ, ਜਿੰਨੀ ਪਿਆਰੀ ਲੱਗੇ, ਉਹ ਬਸ ਕੀ ਕਹੀਏ। ਚਲੋ ਖੈਰ ਅੱਲਾ ਦੀ ਸਪੁਰਦ। ਸ਼ਾਇਦ ਗੱਲ ਫਿਰ ਉਹੀ ਆ ਕਿ ਜਿਹੜੀ ਚੀਜ਼ ਵੀ ਇਸ ਦੁਨੀਆ 'ਤੇ ਹੈਗੀ ਆ ਸਾਰੀ ਫਾਨੀ ਆ। ਬੇਸ਼ੱਕ ਇਨਸਾਨ ਆ, ਜਾਨਵਰ ਆ, ਕੁਛ ਵੀ ਆ, ਦੁਨੀਆ ਫਾਨੀ ਆ। ਸੋ ਸਾਰਿਆਂ ਨੇ ਜਾਣਾ ਹੀ ਆ ਇੱਥੇ, ਤੇ ਚਲੋ ਜਾਨਵਰ ਹੀ ਸਹੀ। ਧਿਆਨ ਨਾਲ ਪੁੱਤਰ, ਕੀਤਾ ਕੀ ਹੈ ਇਹਦਾ? ਹੌਲੀ ਜੀ, ਹਾਂ ਠੀਕ ਆ। ਧਿਆਨ ਨਾਲ ਧਿਆਨ ਨਾਲ ਬੇਟੀ ਪਾ। ਵਾਵਾ ਸ਼ੌਂਕਾਂ ਨਾਲ ਰੱਖਿਆ ਸੀ, ਨਿੱਕਾ ਜਿਹਾ। ਬੜਿਆਂ ਲੋਕਾਂ ਨੇ ਸਾਡੇ ਤੋਂ ਮੰਗਿਆ ਸੀ, ਕਿਸੇ ਨੂੰ ਨਹੀਂ ਦਿੱਤਾ। ਲੋ ਜੀ ਮਿੱਟੀ ਵਗੈਰਾ ਪਾਤੀ ਆ ਸਵਾਰ ਕੇ, ਤੇ ਬਾਕੀ ਚਲੋ ਕੀ ਕਹਿੰਦੇ ਹੁੰਦੇ ਕਿ ਅਲਵਿਦਾ। ਤੇ ਆਪਾਂ ਹੁਣ ਵੈਸੇ ਆਪਣਾ ਦਿਨ ਸਟਾਰਟ ਕਰਦੇ ਹਾਂ ਕਿ ਅੱਜ ਕੀ ਕਰਨਾ ਤੇ ਕੀ ਨਹੀਂ ਕਰਨਾ। ਸੋ ਮੈਂ ਨਾ ਇੱਕ ਚੀਜ਼ ਸੋਚਦਾ ਸੀ ਕਿ ਆਹ ਜਿਹੜੀ ਜਗ੍ਹਾ ਵਾ ਆਪਣੇ ਕੋਲੇ, ਆਹ ਆਪਣੇ ਸਾਹਮਣੇ ਮੋਟਰ ਲੱਗੀ ਆ, ਤੇ ਆਹ ਜਗ੍ਹਾ ਏਰੀਆ ਸਾਰਾ ਆਪਣੇ ਕੋਲੇ ਆ। ਇਹਦੇ ਵਿੱਚ ਇੱਥੇ ਤੂਤ ਬੜਾ ਸੋਹਣਾ ਵਾ, ਦੀ ਸੋਹਣੀ ਛਤਰੀ ਬਣੀ ਹੋਈ ਆ। ਹਾਂ ਆਹ ਇੱਕ ਨਿੰਮਾ ਵਾ। ਤੇ ਅਸੀਂ ਸੋਚਿਆ ਸੀ ਵੀ ਐਂਬਰ ਨੂੰ ਨਾ ਇੱਥੇ ਉਹਦੀ ਜਗ੍ਹਾ ਬਣਾ ਦਈਏ। ਇੱਕ ਤਾਂ ਆਪ ਬੰਦਾ ਬਹਿ ਜਾਂਦਾ ਵਾ, ਹੁਣ ਹੌਲੀ ਹੌਲੀ ਜਿੱਦਾਂ ਗਰਮੀ ਹੋਣੀ ਆ, ਟੂਲ ਬਹੁਤਾ ਚੱਲਣਾ, ਮੋਟਰ ਬਹੁਤੀ ਚੱਲਣੀ ਆ, ਤੇ ਬੰਦਾ ਮੰਜੇ ਵਗੈਰਾ ਇੱਥੇ ਡਾਲ ਲੈਂਦਾ ਵਾ। ਆਹ ਜਗ੍ਹਾ ਸਿਰਫ ਥੱਲੋਂ ਸਾਫ਼ ਕਰਨ ਵਾਲੀ ਆ। ਇਹ ਪਹਿਲਾਂ ਸਾਫ਼ ਸੀ, ਇੱਥੇ ਫਿਰ ਸਬਜ਼ੀ ਵਗੈਰਾ ਬੀਜੀ ਸੀ, ਤਾਂ ਕਰਕੇ ਥੋੜ੍ਹਾ ਖ਼ਰਾਬ ਹੋ ਗਈ ਥਾਂ। ਹੁਣ ਇੱਥੇ ਜੜੀ ਬੂਟੀਆਂ ਜੀਆਂ ਵਾ, ਇਹ ਸਿਰਫ ਵੱਢਣੀਆਂ ਸਾਰੀਆਂ ਚਰ ਸਾਹਿਬ। ਤੇ ਇੱਥੇ ਸੋਹਣਾ ਬੜਾ ਥਾਂ ਬਣਾ ਕੇ ਨਾ, ਪੱਧਰੀ ਕਰਕੇ ਇੱਕ ਖੁਰਲੀ ਟਾਈਪ ਆਪਾਂ ਬਣਾ ਲੈਂਦੇ ਹਾਂ ਐਂਬਰ ਵਾਸਤੇ। ਜਾਂ ਤਾਂ ਖੁਰਲੀ ਪਈ ਆ ਉੱਧਰ, ਉਹ ਚੱਕ ਲਿਆਉਂਦੇ ਆ, ਨਹੀਂ ਤੇ ਖੁਰਲੀ ਬਣਵਾ ਲੈਂਦੇ ਆ। ਉਹਦੀ ਡਰਮ ਵਾਲੀ ਨਹੀਂ ਹੁੰਦੀ, ਡਰਮ ਕੱਟ ਕੇ ਤੇ ਖੁਰਲੀ ਟਾਈਪ ਜਿਹੜਾ ਸਰੀਆ ਜਿਹਾ ਲਾ ਕੇ ਥੱਲੇ ਉਹ ਇੱਥੇ ਰੱਖੀਏ, ਤਾਂ ਕਿ ਦੁਪਹਿਰ ਨੂੰ ਮਤਲਬ ਇੱਥੇ ਪਾਣੀ ਪੂਣੀ ਸਿੱਟਿਆ ਹੋਵੇ, ਪਿਛਾੜੀਆਂ ਲੱਗੀਆਂ ਹੋਣ, ਐਂਬਰ ਆਰਾਮ ਸਕੂਨ ਨਾਲ ਖੜੀ ਹੋਵੇ ਇੱਥੇ, ਠੀਕ ਆ। ਤੇ ਨਾਲ ਆਪੇ ਮੰਜੇ ਢਾ ਕੇ ਬੰਦਾ ਬੈਠਾ ਰਹੇ, ਹਵਾ ਵੀ ਚੱਲਦੀ ਆ, ਜਾਨਵਰ ਨੂੰ ਵੀ ਸਕੂਨ ਰਹੇਗਾ,
ਤੇ ਆਪਾਂ ਨੂੰ ਵੀ ਸਕੂਨ ਰਹੇਗਾ। ਸਹੀ ਆ। ਸੋ ਟਰੈਕਟਰ ਗਿਆ ਹੋਇਆ ਵਾ ਸਾਲੇ ਕੋਈ ਲੈਣ ਵੀ ਜਾਣਾ ਹੈ ਸਾਲੇ ਸੈਲ ਲੈਣ। ਤੁਸੀਂ ਜਾਣਾ ਸੈਲ ਲੈਣ ਕਿੱਥੋਂ? ਉੱਥੋਂ 88 ਚੋਂ। ਹਾਂ ਕਿਹਨੇ ਜਾਣਾ? ਸਾਰੇ ਹੀ ਜਾਣ ਲੈਣ। ਤੂੰ ਵੀ ਜਾਣਾ? ਕਹਿੰਦੇ ਵੇਖਣਾ ਮੈਂ ਬੰਗਲਾ। ਕੀ ਬੰਗਲਾ ਵੇਖਣਾ? ਕਦੀ ਨਹੀਂ ਵੇਖਿਆ ਬੰਗਲਾ ਅੱਜ ਤੱਕ? ਅੱਛਾ ਚਲੋ ਠੀਕ ਆ। ਤੂੰ ਵੀ ਜਾਣਾ? ਮੈਂ ਤੂੰ ਤਾਂ ਜਾਣਾ ਹੀ ਜਾਣਾ, ਮੈਨੂੰ ਤੇਰਾ ਪਤਾ ਜੋ ਆ। ਨਹੀਂ ਇਹ ਕਹਿੰਦਾ ਮੈਂ ਜਾਣਾ ਨਹੀਂ। ਕਿਉਂ? ਟਰਾਲੀ ਲੈ ਕੇ ਆ ਕੇ ਤੇ ਵੀ ਸਾਰੇ ਕੱਢ ਇਹਨੇ ਪਾਈ ਜਾਣੇ ਤੇ ਜਾਣ ਨਾਲ ਤੇ ਜਾਣੇ। ਨਾਲ ਤੇ ਜਾਣਾ ਪੈਣਾ, ਨਾਲ ਹੀ ਜਾਣਾ। ਜਾਣਾ ਉੱਥੇ ਮੁੜ ਕੇ ਜੀ ਨਹੀਂ ਕਰਦਾ। ਉਥੋਂ ਆਉਣ ਨੂੰ? ਨਹੀਂ ਹੈਂ? ਜਾਣ ਨੂੰ ਅੱਛਾ ਜਾਣ ਨੂੰ। ਗਰਮੀ ਬਹੁਤ ਚਲੋ ਇਹਨਾਂ ਨੇ ਵੀ ਜਾਣਾ ਵਾ ਉੱਥੇ। ਅਸਲ ਗਰਮੀ ਬਹੁਤ ਹੁੰਦੀ, ਦੁਪਹਿਰ ਨੂੰ ਕੋਈ ਸਮਝ ਨਹੀਂ ਹੁੰਦੀ। ਦੁਪਹਿਰੇ ਵੈਸੇ ਵੀ ਅੱਜ ਕੱਲ੍ਹ ਲੋਕਾਂ ਨੇ ਕੰਮ ਜਿਹੜਾ ਹੁਣ ਥੋੜਾ ਜਿਹਾ ਘਟਾ ਦੇਣਾ ਕਿ ਕੀ ਕਰੀਏ। ਸੋ 3 ਵਜੇ ਤੋਂ ਪਹਿਲਾਂ ਸਵੇਰ ਤੋਂ ਲੈ ਕੇ 10 ਵਜੇ ਤੱਕ, 10 ਵਜੇ ਤੋਂ ਬਾਅਦ 3 ਵਜੇ ਤੋਂ ਸਟਾਰਟ ਫਿਰ ਅਗਲਾ। ਸੋ ਇਹ 2 ਪਾਰਟਾਂ ਕੰਮ ਹੋਣਾ 2 ਟਾਈਮਾਂ ਦੇ ਵਿੱਚ। ਸੋ ਫਿਲਹਾਲ ਟਰੈਕਟਰ ਆ ਜਾਵੇ ਇਨਸ਼ਾਅੱਲਾ, ਅੱਲਾ ਰੱਖੇ ਖੈਰ ਸੁੱਖਾ ਜੇ ਇਹ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਜਦੋਂ ਉਧਰੋਂ ਆਏ ਨਾ ਉਸ ਟਾਈਮ ਹਾਲ ਪਾ ਲੈਣੇ ਆ ਤੇ ਆਉਂਦੇ ਹੀ ਪਾ ਲਾਂਗਾ, ਮੈਂ ਪਾ ਲੂੰਗਾ ਭਾਈ। ਹਾਂ ਮੈਂ ਲਾ ਦੂੰਗਾ ਤੇ ਇਹਦੇ ਵਿੱਚ ਆਪਾਂ ਹਲ ਫੇਰ ਕੇ ਨੂੰ ਐ ਸਿੱਧਾ ਪੱਧਰਾ ਕਰ ਦੇਣਾ। ਠੀਕ ਆ ਆਮਿਆ? ਪਾਕਿਸਤਾਨ ਦਾ ਆਖਰੀ ਅਜੂਬਾ ਉਹ ਤੁਹਾਡੀ ਸੱਪ ਆ ਗਿਆ ਭਾਈ ਘੋੜੇ ਦੇ ਸੱਬਰ ਚ। ਮੈਂ ਪਾਣੀ ਪਿਆ ਕੇ ਅੰਦਰ ਜਾਣ ਦਿਆ ਤੇ ਇੱਥੇ ਉਹ ਖੁੱਡ ਚ ਵੜਿਆ ਕੱਢਿਆ। ਨਿੱਤ ਦਾ ਹੀ ਕੰਮ ਆ ਯਾਰ। ਅਲੀ ਦੇ ਪੈਰਾਂ 'ਚ ਵੜ ਗਿਆ। ਮੈਂ ਵੀ ਛਿੱਤਰ ਲਾ ਕੇ ਮਾਰਿਆ। ਇਸ ਤਰ੍ਹਾਂ ਨਾਲ ਜੁੜ ਗਿਆ। ਬਚ ਗਿਆ ਕਿ ਨਹੀਂ? ਬਚ ਗਏ ਆ ਤੇ ਖੜੋਤੇ ਆ ਨਹੀਂ ਦੌੜ ਤਾਂ ਗੜਾ ਹੋ ਗਏ। ਗੜਾਏ ਇਹ ਮੂੰਹ ਯਾਰ ਰੁਪਏ ਹੋ ਬਿਨਾ ਨਹੀਂ, ਇਹ ਆਉਂਦੇ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਭਾਈ। ਵਾਣਾ ਹੀ ਹੁੰਦੇ ਚਾਰ ਰੋੜਿਆ ਚੋ। ਅੱਜ ਕੱਲ। ਇਹਨਾਂ ਨੂੰ ਵੀ ਪਤਾ ਲੱਗ ਗਿਆ ਛੋਰੀਆਂ ਨੇ ਲਾ ਲਈ ਗੋੜੀ। ਤੋਰ ਵੇਖ ਨਾ ਇਹਦੀ। ਜਾਣਦੇ ਇਹਨੂੰ ਮੜਾਇਆ ਨਹੀਂ ਜਾਣਦੇ। ਮੂੰਹ ਐਵੇਂ ਰੋੜਾ ਲੈ ਕੇ ਮਾਰਨ ਨੂੰ ਤਿਆਰ ਜਾਣਦੇ ਕੁਝ। ਡੇਰੇ ਵਾਲਾ ਖੜੋ ਕੰਮਦਾ ਕਿਉਂ ਦੇ? ਹੈ ਕੰਮਦਾ ਕਿਉਂ ਦੇ? ਕੌਣ? ਅਜੇ ਨਹੀਂ ਮੜਾਇਆ। ਜਾਂਦੀ ਕਰਾ 1 ਮਿੰਟ ਦੇ। ਤੁਰੰਤ ਦੇ ਨਾ। ਹਾਏ ਹਾਏ। ਲੋਕ ਵਾਲਿਆਂ ਨੇ ਸਾਡਾ ਡੇਰੇ ਵਾਲਾ ਪਿਆ ਨੇ ਕੰਮਦਾ ਜੀ ਸੱਪ ਨੂੰ ਵੇਖ ਨਾ ਨਾ ਮੈਂ ਤਾਂ ਵੇਖ ਕੇ ਬਹੁਤ- 1 ਮਿੰਟ ਜਾਣਦੇ ਇਹਨੂੰ। ਗੁੱਲੀ ਡੰਡਾ ਅੱਗੇ ਯਾਰ ਸਾਰੇ ਖੜੋ ਵੋ। ਕੀ ਕਰੀਏ? ਅਲੀ ਨੇ ਡੀਕਾ ਮਾਰਿਆ। ਅਲੀ ਨੇ ਡੀਕਾ ਮਾਰਿਆ ਸਿੱਧਾ ਅਲੀ ਦੇ ਪੈਰਾਂ 'ਚ। ਅਲੀ ਕਰੇਗਾ ਮੇਰੇ ਪੈਰਾਂ ਦੇ ਰੋੜਾ ਪਿਆ ਰੋੜਾ ਕਿੱਦਾਂ ਮਾਰਦਰ ਬਸ ਕਰ ਮੇਰਾ ਲੈ ਪੂਰਾ ਲੱਕ 'ਚ ਮਾਰਦੇ ਲੱਗ ਜੇ ਫੇਰ। ਨਹੀਂ ਲੱਕ 'ਚ ਨਹੀਂ, ਇਹਨੂੰ ਕੰਮ ਨੇ ਬੇੜੋ ਇਹਦਾ। ਡੰਗਰ ਨੂੰ ਅਲੀ ਨੂੰ ਬੜੇ ਮਹਿੰਗੇ ਡੰਗਰ ਆ। ਡੰਗਦਾ ਇਹ ਇਹਦਾ ਹਜੇ ਕਿੱਥੇ ਡੰਗ। ਪੂਰਾ ਖਾਵਾ। ਬਸ ਠੀਕ ਹੈ, ਇਹਨੂੰ ਨੱਪੋ ਕਦੇ। ਬਹੁਤ ਮਿਹਰਬਾਨੀ, ਇਹਨੂੰ ਚੱਕ ਲਾ ਇੱਥੋਂ। ਆਵੇ ਹਾਂ ਆਹ ਵੇਖ ਖਾਣ ਇੱਥੋਂ ਗਿਆ ਇੱਥੋਂ ਆਇਆ ਹਾਂ ਆ ਚੱਕਾ ਵਾਹ ਆ ਵੇਖ ਨਾ ਲੀਕ। ਪੂਰਾ ਆ ਮਿੱਟੀ ਹਾਂ ਆਵੇ ਇਹਦੇ ਦੀ ਖੁਰਾ ਲੈ ਖੁਰਾ ਹੀ ਨੱਪਣ ਲੱਗੇ ਆ, ਇਹ ਖੋਜੀ ਸੱਦਣੇ ਆ। ਇੱਥੇ ਰੁਕ ਗਿਆ ਹਾਂ ਆ ਇੱਥੇ ਆ ਕੇ ਵੜਿਆ। ਆ ਡੀਕਾ ਹਜੇ ਵਿੱਚ ਆਵੇ ਆ ਡਿੱਖਾ ਇਹਦੇ ਵਿੱਚ ਵੜਦਾ। ਇਹ ਤੁਸੀਂ ਇੱਥੇ ਦਿੱਤਾ ਸੀ ਟੀਕਾ? ਹਾਂ ਇੱਥੇ ਇੱਥੋਂ ਅਲੀ ਕਰਦਾ ਹਾਂ। ਡੀਕੇ ਮਾਰੇ ਨਿਕਲ ਗਏ ਇੱਥੇ ਡਿੱਖਾ ਮੇਰਾ ਥੱਲਾ ਲੰਘ ਗਿਆ। ਆਵੇ ਇੱਥੇ ਆ ਗਿਆ ਹਾਂ ਮੈਂ ਇਹਦਾ ਰੋੜਾ ਮਾਰਿਆ ਉਹ ਤੇ ਇੱਥੋਂ ਫੇਰ ਉਹ ਤੇ ਥੋੜੀ ਦਿਨ ਡਰੀ। ਇੱਥੋਂ ਚੌੜੀ ਮਾਰਿਆ ਫਿਰ। ਉਹ ਚਾੜੇ ਗਿਆ ਗਾਂ ਤੇ ਓ ਯਾਰ ਆ ਤਾਂ ਪਾਣੀ ਪਿਆ ਕੇ ਉਹ ਥੱਲੇ ਹੁੰਦਿਆਂ ਨੇ ਇਹ ਨਾ ਲਿਪਦੇ ਆ ਅੰਦਰੋਂ ਤਾਂ ਕਿ ਇਹਦੇ ਵਿੱਚ ਨਾ ਕੋਈ ਐਸਾ ਮਸਲਾ ਨਾ ਹੋਵੇ ਮੈਂ ਬਾਅਦ ਲੀ ਚ। ਵੇਖ ਲਈ ਮੈਂ ਕਿਹਾ ਗਿਆ ਪਹਿਲਾਂ ਤੇ ਮੈਂ ਲੀ ਵੇਖਦਾ ਵੇ ਉਹ ਤੇ ਕਹਿੰਦਾ ਸੱਪ ਤੋਂ ਰਹਿ ਗਿਆ ਐਂਬਰ ਵੇਖ ਕਿਦਾਂ ਲਿਟੀਆਂ ਉਹ ਉਥੇ ਲਈ ਬਣਿਆ ਹੈ ਵੀ। ਅਲੀ ਕਿੱਥੇ ਉੱਥੇ ਕਾ ਤੋਂ ਬੰਨੀ ਅਲੀ ਇਹ? ਉਹ ਯਾਰ ਅੰਦਰ ਨਹੀਂ ਵੜਦੀ ਹੁਣ ਮੈਂ ਧੁੱਪੇ ਤੇ ਖੜੋਣਾ ਨਹੀਂ ਸੀ ਉੱਥੇ। ਅੰਦਰ ਨੇੜਿਓ ਫੜ ਲਿਆ ਕਰ, ਫਿਰ ਵੜ ਜਾਂਦੀ ਹੁੰਦੀ ਇਹ। ਵੇਖਦਾ ਕੰਮ ਇਹਦਾ ਹੈ ਮਿੱਟੀ ਕਿਦਾਂ ਇਹਨੇ ਪਾ ਲਈ ਆ। ਬਾਹਰੋਂ ਲਿਪਿਆ ਤੇ ਹਜੇ ਕੋਈ ਬੂਹੇ ਲੋ ਆਇਆ ਉਹ ਫੇਰ ਚਲੋ ਅੱਲਾ ਦੀ ਸਪੁਰਦ, ਕੋਈ ਰੌਲਾ ਨਹੀਂ। ਆ ਕਿਦਾਂ ਲੂਸਣ ਖਾ ਰਹੀ ਹੈ ਅਲੀ ਵਾਵਾ ਤਰੀਕੇ ਨਾਲ ਕਿ ਸਵਾਦ ਨਹੀਂ ਦੇ ਰਹੀ ਹਲੇ? ਉਸਨ ਗਰਮ ਬੜਾ ਹੈ ਮੈਨੂੰ ਲੱਗਦਾ ਵਿੱਚੋਂ ਸੇਕ ਨਿਕਲਦਾ ਇੱਕ ਠੰਡਾ ਤਾਂ ਪਿਆ ਹੋਰ ਠੀਕ ਹੈ ਲੂਸਣ ਇਹਦੇ ਬਰਫ ਆ ਸਿੱਟ ਦੋ ਭੋਰਾ ਫਿਰ ਹੈ। ਉਹ ਤਾਂ ਫ੍ਰਿਜ ਇੱਥੇ ਲਿਆ ਕੇ ਰੱਖਦਾ ਤੇ ਵਿੱਚੋਂ ਇੰਨਾ ਕੱਢ ਕੇ ਤੇ ਅੱਗੇ ਪਾਈ ਦੋ ਛੋਟੇ ਖਿਤਾਬ ਜਿੱਤ ਲਿਆ ਨੇ 2 ਖਿਤਾਬ ਦੋ ਖਰਾਬ ਹੋ ਗਏ ਛੋਟੇ ਨਾ। ਇੱਕੋ ਹੀ ਛੋਟਾ 2 ਖਿਤਾਬ ਜਿੱਤ ਲਿਆ ਅੱਛਾ 2 ਸੱਪ ਮਾਰੇ ਇਹਨੇ। ਇਹਨੂੰ ਪੂਰਾ ਨਾ ਚੌਕਰ ਪਾ ਦਿਓ ਚਰ ਸਾਹਿਬ। ਉਹ ਤਾਂ ਮੌਲਵੀ ਹੁੰਦਾ ਨਾ ਚਾਸ਼ ਫਿਰਾਣੀ ਸੀ ਉਹਨੇ ਕਹਿੰਦਾ ਰੁਕ ਮੈਂ ਮਾਰਦਾ ਸਰੀਏ ਲਾ ਕੇ ਤੋਨ ਦੇਣਾ ਸੀ ਕਾਦੀ ਡੇਗ ਦੀ। ਰੁਕ ਸਰ ਜਾ ਮੈਂ ਮਾਰਦਾ। ਉੱਪਰ ਉਹ ਮਰ ਗਿਆ ਉਹ ਪਰਾ ਚਲੋ ਉਹ ਮਰ ਗਿਆ ਤੂੰ ਚੱਲੇ ਆ? ਅਸੀਂ ਚੱਲੇ ਆ ਯਾਰ ਚਾਚਾ ਵੀ ਚੱਲੇ ਆ। ਚਾਚਾ ਵੀ ਚਲਾ ਗਿਆ। ਕਾਚਾ ਦੇ ਜਿਹੜਾ ਟਰਾਲੇ ਉਹ ਆਇਆ ਟਰੈਕਟਰ ਹੈ ਤੱਕ ਵਾਹ 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 ਆ ਗਏ ਜਵਾਨ ਆ ਗਏ। ਓਏ ਮੈਂ ਸਦਕੇ ਮਾਂ ਵਾਰੀ ਜਾਵੇ ਹਾਏ ਹਾਏ ਹਾਏ। ਹੈ ਟਰੈਕਟਰ ਬੰਦ ਕਰ ਲਾ। ਓਏ ਹੋਏ 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 ਵਾਹ ਵਾਹ ਵਾਹ। 1 ਮਿੰਟ ਸ਼ਕਲਾਂ ਵਿਖਾਉਣ ਦੇ ਬਣੀਆਂ ਆਈਆਂ ਮੈਨੂੰ। ਸੂਰਤਾਂ ਦਿਖਾ ਲਾ ਓਏ ਮੈਂ ਮਰ ਜਾ। ਉਹ ਚੱਕਰੇ ਮਰਿਆ ਪਿਆ ਪਿੱਛੇ। ਬੇਹੋਸ਼ ਹੈਲੋ
ਕਿਵੇਂ ਦੋਸਤੋ ਠੀਕ ਠਾਕ ਜੇ ਸਾਨੂੰ ਲਾ ਲਓ ਸੈਲੇ ਲਾ ਲਓ ਹੈ ਸਾਨੂੰ ਵੀ ਲਾ ਲਓ ਸੈਲੇ ਵੀ ਲਾ ਲਓ ਕਹਿੰਦਾ ਸਾਨੂੰ ਵੀ ਲਾ ਲਓ ਤੇ ਸੈਲੇ ਵੀ ਲਾ ਲਓ ਭਾਜੀ ਕਿੱਧਰੋਂ ਆਏ ਹੋ ਕੌਣ ਹੁੰਦੇ ਹੋ ਬਸ ਗਲਤੀ ਹੋ ਗਈ ਕੀ ਗਲਤੀ ਹੋਈ ਕਾਸਟਿੰਗ ਚ ਲਗਾ ਕਿਹੜੇ ਵੇਲਿਆਂ ਤੇ ਤੁਸੀਂ ਗਏ ਆ ਇਹ ਗਿਆ ਜੀ 11 ਵਜੇ ਹੈ 11 ਵਜੇ ਇੱਥੋਂ ਤੁਰੇ ਆ ਹੈ 5:30 ਹੋ ਗਿਆ ਜੀ 12 ਵਜੇ ਉੱਥੇ ਆਪਣੇ ਆ ਜੀ ਠੀਕ ਆ ਤੇ ਉਧਰੋਂ ਵਿਸ਼ਾਲੇ ਲੱਦ ਕੇ 1 ਵਜੇ ਤੁਰ ਪੈ 1 ਵਜੇ ਤੁਰੇ ਅੱਛਾ 1 ਵਜੇ ਸਭ ਤੁਰੇ ਆ ਹਾਂ ਤੇ 1:30 ਵਜੇ ਸਾਡਾ ਟਰੈਕਟਰ 5:30 ਹੋ ਗਿਆ ਅੱਛਾ 1:30 ਵਜੇ ਸਾਡਾ ਟਰੈਕਟਰ ਪੈਂਚਰ ਹੋ ਗਿਆ ਜੀ 1:30 ਵਜੇ ਦਾ ਪੈਂਚਰ ਫੋਨ ਕੀਤਾ ਜੀ ਤੇ ਅੱਧੇ ਘੰਟੇ ਚ ਬੰਦਾ ਆ ਰਿਹਾ ਅੱਧੇ ਘੰਟੇ ਉਹ ਚੈੱਕ ਕਰ ਸਭ ਤੋਂ ਪਰਲੇ ਪਾਸੇ ਚੈੱਕ ਕਰ ਉਹ ਸਾਡਾ ਕੋਈ ਦੁਨੀਆ ਜਾਨੀ ਕੰਮ ਨਹੀਂ ਹੁਣੇ ਆਇਆ ਮੁੰਡੇ ਥੱਕੇ ਟੁੱਟੇ ਆਏ ਕੋਈ ਪੁੱਛ ਪੜਤੀਬ ਨਹੀਂ ਤੇ ਆਉਂਦੇ ਹੀ ਚੜ ਗਿਆ ਉੱਤੇ ਆਪਣੀ ਸਕੀਮ ਲਾ ਲਈ ਹਾਂ। 3000 ਦੀ ਟੋਕਰੀ ਭਾਈ ਸਾਹਿਬ ਬਹੁਤ ਖੱਜਲ ਹੋਏ ਆ 3000 ਦੀ ਬਣਦੀ ਚੋਰੀ ਟੋਕਰੀ ਟੋਕਰੀ ਬਣਦੀ ਹੈ ਜਿਹਨੇ ਮਿਲੀ ਲੋ ਹਾਂ ਮੇਰਾ ਹੀ ਦੁਕਾਨ ਦੀ 10000 ਦੀ ਕਿਹੜੀ ਜਿਹੜੀ ਲੈ ਤੇਰੀਆਂ ਦੋ ਪੰਡਾ ਪਾਈਆਂ ਤੇਰੇ ਪੂਰੇ ਨਹੀਂ ਹੋਏ ਹਲ ਤਾਈਂ ਟੋਕਰੀ ਪਾਉਂਦਾ ਇੱਕ ਤੇ ਇਹ ਸਾਰਾ ਸਾਲ ਹੀ ਪੈਣੀ ਟੋਕਰੀ ਸਾਰਾ ਸਾਲ ਪਾਈ ਜਾਣਾ ਤੇ ਨਾ ਕੀ ਕਹਿਣਾ ਹਾਂ ਮੇਰਾ ਵੀ ਤੁਸੀਂ ਚੋਰੀ ਨਹੀਂ ਚੁੱਕਿਆ ਸੀ ਹਾਂ ਚੋਰੀ ਅਸੀਂ ਚੋਰ ਹੁੰਨੇ ਆਂਗੇ ਚੋਰ ਵੀ ਕਹਿਣਾ ਹਾਂ ਸਾਡਾ ਵੀ ਪਾ ਲੈਣਾ ਫਿਰ ਇਹ ਕਹਿ ਦੇਣਾ ਪੂਰਾ ਵੀ ਨਹੀਂ ਹੋਇਆ ਮੇਰਾ ਚੋਰੀ ਚੁੱਕਿਆ ਸੀ ਤੁਸੀਂ ਹਾਂ ਤੇ ਪੂਰਾ ਵੀ ਨਹੀਂ ਹੋਇਆ ਪੂਰਾ ਨਹੀਂ ਹੋਇਆ ਕਿੰਨਾ 2 ਗਾਵਾਂ ਅਸੀਂ ਖਾਣ ਵਾਲੀਆਂ ਅਸੀਂ ਪਾਇਆ ਸਾਰਾ ਅਸੀਂ ਨਹੀਂ ਅਸੀਂ ਪਾਇਆ ਦਬਕੇ ਵੀ ਅਸੀਂ ਖਾਦੇ ਝਿੜਕਾਂ ਵੀ ਅਸੀਂ ਖਾਧੀਆਂ ਤੇ ਪਾਇਆ ਵੀ ਅਸੀਂ ਚੋਰ ਵੀ ਅਸੀਂ ਆ ਜੀ ਤੈਨੂੰ ਇੱਕ ਕਿਉਂ ਝਿੜਕ ਮਾਰੀ ਚੋਰੀ ਜਿਹੜਾ ਮਾਰਿਆ ਵੀ ਤੈਨੂੰ ਝਿੜਕ ਨਹੀਂ ਮਾਰੀ ਬਸ ਤੈਨੂੰ ਦੱਸਿਆ ਕਿ ਤੈਨੂੰ ਦੱਸਿਆ ਵੀ ਪੈਂਚਰ ਦੇ ਪੈਸੇ ਤੂੰ ਦੇਣੇ ਨੇ ਹਾਂ ਠੀਕ ਏ ਹਾਂਜੀ ਚੋਰ ਸਾਹਿਬ ਚੋਰੀ ਇੱਕ ਦਫਾ ਕਰ ਲਓ 100 ਦਫਾ ਕਰ ਲਓ ਬਰਾਬਰ ਆਦ ਬਦਨਾਮੀ ਨਹੀਂ ਜਾਂਦੇ ਬਦਨਾਮੀ ਨਹੀਂ ਆਉਂਦੀ ਸਹੀ ਗੱਲ ਆ ਇਹਨੇ ਕਿਹੜੇ ਸਾਡੇ ਕੋਲ ਪੁੱਛਿਆ ਆ ਕੇ ਚੁੱਕਣ ਨਹੀਂ ਲੱਗ ਤੈਨੂੰ ਮੈਂ ਨਾਲ ਆ ਚਾਚਾ ਦੇ ਯਾ ਅੱਲਾ ਖੈਰ ਚਾਚਾ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਤੈਨੂੰ ਇਹਨੇ ਟੱਕਰ ਮਾਰਨੀ ਆ ਇਹਨੇ ਤੈਨੂੰ ਟੱਕਰ ਮਾਰ ਦੇਣੀ ਭਾਈਜਾਨ ਕਾਲੀ ਮਾਰਨ ਲੱਗੇ ਤੁਸੀਂ ਮਸੀ ਬਚੇ ਹੁਣੇ ਨਾਲ ਸੀ ਉਹਦੇ ਜਿੱਦਾਂ ਸਲਮਾਨ ਖਾਨ ਬਣ ਕੇ ਅੱਗੇ ਜਾਣਾ ਨਾ ਐ ਕਰਕੇ ਇਹਨੇ ਇਦਾਂ ਹੀ ਆਂ ਤੈਨੂੰ ਗੱਲ ਲੈ ਹਾਂ ਵੀ ਚਲੇ ਜਾ ਲੋ ਜੀ ਇਹ ਪਹੁੰਚਿਆ ਹੁਣ ਚਾ ਚਾਹ ਭਾਈਜਾਨ ਨਹੀਂ ਨਹੀਂ ਖੁਸ਼ ਕੀਤਾ ਵਿਸ਼ੀਰਾ ਕਹਿ ਦੇ ਨਾਲ ਕਿ ਚਾਹ ਮੰਗ ਖੁਸ਼ ਕੀਤਾ ਈ ਬਸ਼ੀਰਿਆ ਹੁਣ ਕੀ ਕਰਾਂ ਮੈਂ ਚੋਰੀ ਮੇਰੀ ਗੱਲ ਸੁਣ ਲੈ ਮਸੀ ਰੇਟ ਚੜਿਆ ਧਨੀਏ ਦਾ ਕੀ ਚਾਹੁੰਦਾ ਧਨੀਏ 2 ਰੇਟ ਹੋ ਗਏ ਹਾਂ ਇਹਦਾ ਨਿਸਰ ਗਿਆ ਨਾ ਵਿੱਚੋਂ ਹਾਂ ਉਹਦੀ ਗੁੱਟੀ ਵਿਕ ਰਹੀ ਆ 300 ਦਾ 5 ਕਿਲੋ ਅੱਛਾ ਜਿਹੜਾ ਪਤਿਆਂ ਵਾਲਾ ਵਾ ਹਾਂ ਉਹ 350-400 ਹੈ ਫਿਰ ਮੈਂ ਸੋਚ ਰਿਹਾ ਵਾਂ ਹਾਂ ਪੈਸੇ ਕਿੱਥੇ ਲੈ ਇੱਕ ਬੰਦਾ ਮੈਨੂੰ ਕਹਿ ਰਿਹਾ ਸੀ ਪਰਸੋਂ ਹਾਂ ਕਹਿੰਦਾ ਗੱਲ ਸੁਣ ਧਨੀਆ ਵੇਚਣਾ ਮੈਂ ਕਿਹਾ ਬਿਲਕੁਲ ਵੇਚਣਾ ਉਹਨੇ ਨੋਟ ਕੱਢੇ 4000 ਦੇ ਲੈ ਇੱਕ ਉਹਨੇ ਕੱਢਿਆ 500 ਦਾ ਅੱਛਾ ਉਹ ਕਹਿੰਦਾ ਜੀ 4500 ਰੁਪਇਆ ਫੜੋ ਜੀ ਹਾਂ ਜਿੰਨਾ ਖੜਾ ਸਾਰਾ ਵੱਢ ਲਵਾਂ ਮੈਨੂੰ ਦਿੱਤੇ ਚਲੋ ਮੈਂ ਕਿਹਾ ਜੀ ਦੱਸੋ ਕਿਸ ਭਾਅ ਲੈਣਾ ਉਹਦਾ 900 ਨੂੰ ਮੰਨ ਲਾਈ ਚੱਲ ਕਿੰਨੇ ਨੂੰ 900 ਨੂੰ ਮਾਣ ਤੁਹਾਡੀ ਉਹ ਤਾਂ ਮੈਂ ਹਿਸਾਬ ਕਰਾਇਆ ਅੱਛਾ ਮੈਂ ਕਿਹਾ ਬਾਬਾ ਜੀ 200 ਲੈ ਲੈਣਾ ਵੱਢਣ ਵਾਲੇ ਨੇ ਹਾਂ 200 ਲੈ ਲਿਆ ਬੰਨਣ ਵਾਲੇ ਨੇ ਅੱਛਾ 400 ਹੋ ਗਿਆ 300 ਦਾ ਪੈ ਗਿਆ ਮੈਂ ਕਿਹਾ ਪੈਟਰੋਲ ਹਾਂ 300 ਪਿੱਛੇ ਬਚ ਗਿਆ ਰੁਪਈਆ ਬਣ ਗਿਆ ਮੈਂ ਕਿਹਾ 700 200 ਬਚਿਆ ਪਿੱਛੇ 300 ਬਚਿਆ ਪਿੱਛੇ 700 200 900 200 ਰਹਿ ਗਿਆ ਨਾ ਬਕਾਇਆ ਹਾਂ ਮੈਂ ਕਿਹਾ ਜਿਹੜੀ ਮੱਕੀ ਦੇ ਪੱਤੇ ਮੱਥੇ 'ਚ ਮਰਾਉਣੇ ਆ ਹਾਂ ਹਾਂ ਆਦਾ ਮੁੰਡਾ ਮੈਂ ਹਾਮੀ ਜੱਟ ਗਰਮੀ 'ਚ ਮਰਾਉਣਾ ਉਹ 200 'ਚ ਮਰਵਾ ਲਵਾਂ ਮੈਂ ਕਿਹਾ ਇਹਨੇ ਚਾਚੇ ਸਾਡੇ ਨੇ ਨਾ ਧਨੀਆ ਬੀਜਿਆ ਆਦੀ ਮੱਕੀ 'ਚ ਮੱਕੀ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ ਆਹ ਚੋਰੀ ਦੀ ਮੱਕੀ ਖੜੀ ਹੈ ਆਹ ਮੱਕੀ ਦੇ ਵਿੱਚ ਧਨੀਆ ਜੀ ਐਸ ਮੱਕੀ 'ਚ ਠੀਕ ਹੈ ਜੀ ਤੇ ਹਾਮੀ ਕਹਿੰਦਾ ਮੇਰੀ ਜਾਨ ਨਿਕਲਦੀ ਆ ਮੱਕੀ 'ਚ ਵੜਦੇ ਮੈਂ ਨਹੀਂ ਵੜਦਾ ਮੈਂ ਬਾਬਾ ਜੀ ਨੂੰ ਕਿਹਾ ਮੈਂ ਕਿਹਾ ਜੀ ਬਾਬਾ ਜੀ ਆਪਣਾ ਕੁਛ ਨਹੀਂ ਲੈ ਰਿਹਾ ਹਾਂ ਉਹ ਆਪਾਂ ਲੱਗਾ ਸੀ 6000 ਖਰਚਾ ਹੋਇਆ ਸੀ ਆਪਣਾ ਹਾਂ 6000 ਆਪਾਂ ਵਟ ਲਿਆ ਨਹੀਂ ਆਪਾਂ ਵੱਢ ਲਿਆ ਰੁਪਈਆ 14000 ਅੱਛਾ ਤਾਂ ਬਸ ਠੀਕ ਮੈਂ ਕਿਹਾ ਜੀ ਆਣ ਗਵਾਂਡ ਮਿਰਚਾਂ ਖਾਵੇ ਧਨੀਏ ਵਾਲੀਆਂ ਤੇ ਮੈਨੂੰ ਏਡੇ ਰੁਪਈਏ ਦੀ ਕੋਈ ਜ਼ਰੂਰਤ 200 ਰੁਪਈਏ ਦੀ ਆਣ ਗਵਾਂਡ ਦਵਾਵਾਂ ਵੀ ਦੇਵੇ ਨਾਲ ਧਨੀਆ ਵੜ ਕੇ ਲੈ ਜਾ ਸਕਦੇ ਕੋਈ ਵੀ ਸਰ ਆਓ ਅੱਛਾ ਇੱਕ ਹੋਰ ਆਫਰ ਨਾਲ ਲੈ ਲਾ ਧਨੀਆ ਵੱਢ ਕੇ ਜਿੰਨਾ ਵੱਢ ਲਿਆ ਜਾ ਕੇ ਵੇਚ ਵੀ ਆ ਇਹ ਵੇਚ ਕੇ ਉਦੋਂ ਦੀ ਕਰ ਲਓ ਅੱਧੋ ਅੱਧੀ ਕਰ ਲਓ ਹੋਰ ਸੁਣ ਇਹ ਆਫਰ ਆ ਜੰਗ ਦਾ ਕਰਕੇ ਇਹ ਜਿਹੜੇ ਜੰਗੀ ਹਾਲਾਤ ਨੇ ਮੁਲਕ ਦੇ ਬਣੇ ਹੋਏ ਕਿਉਂ ਹਾਲਾਤ ਮੁਲਕ ਦੇ ਖਰਾਬ ਹੋਣ ਵਾਲੇ ਆ ਭੁੱਖ ਹਵਾਬ ਨੂੰ ਪਈ ਹੋਈ ਆ ਇਹ ਆਫਰ ਦਿੱਤੀ ਇਹ ਆਫਰ ਦੇਖ ਬਾਟਾ ਵਾਲਿਆਂ ਨੇ ਸੇਲ ਲਾਤੀ ਸਰਵਿਸ ਨੇ ਸੇਲ ਲਾਤੀ ਆ ਜੁੱਤੀਆਂ ਕੱਪੜਿਆਂ ਵਾਲਿਆਂ ਨੇ ਸਾਰਿਆਂ ਨੇ ਸੇਲ ਲਾਈ ਆ ਸਾਡੇ ਡੇਰੇ ਸੇਲ ਲੱਗੀ ਆ ਧਨੀਏ ਦੀ ਕਿ ਜਿਹੜੇ ਬੰਦੇ ਵਿਚਾਰੇ ਮਜਬੂਰ ਆ ਆਫਰ ਦਿੱਤੀ ਆ ਮੋਜੇ ਨੂੰ ਕਿ ਧਨੀਆ ਵੱਢ ਕੇ 50% ਵੱਢ ਲਓ ਲੈ ਮੋਜਾ ਰੋਜੀ ਲੱਭ ਗਈ ਰੱਬ ਨੇ ਦੇਤੀ ਆ ਮਲਾਜ਼ਮ ਨੇ ਕੀ ਕਿਹਾ ਮੇਰੇ ਨੇ ਭਲਾ ਹਾਂ ਉਹਨੇ ਕਿਹਾ ਚੌਥੀ ਧਨੀਆ ਵੱਢ ਲੈਣਾ ਤੇ ਪੈਟਰੋਲ ਦੇ ਪੈਸੇ ਤੂੰ ਦੇਣੇ ਆ ਹਾਂ ਤੇ ਪੈਸੇ ਬਾਕੀ ਉਹ ਦੋ ਦੀ ਮੈਂ ਕਿਹਾ ਤੇਰੀ ਸੋਹਣੀ ਆਫਰ ਤੇਰੀ ਸੋਹਣੀ ਆਫਰ ਆ ਇਹ ਐਂਬਰ ਨਹੀਂ ਕਰ ਪੁੱਤ ਪਿੱਛੇ ਚੱਲ ਕਿੱਥੇ ਫਿਰਦੀ ਪਈਆਂ ਲਾਂਤ ਨੇ ਤੂੰ ਕਿਉਂ ਜ਼ਲੀਲ ਕਰ ਰਹੀ ਮੈਨੂੰ ਚੱਲ ਪਿੱਛੇ ਹਟ ਪਿੱਛੇ ਇਹਨੂੰ ਮੈਂ ਨਵਾਤਾ ਤੇ ਨਵਾ ਕੇ ਮੈਂ ਐਂਬਰ ਨੂੰ ਬੰਨਤਾ ਅੱਜ ਆਹ ਲੰਮਾ ਰੱਸਾ ਕਰਕੇ ਇੱਥੇ ਹੁਣ ਇਹਦੇ ਵਾਸਤੇ ਨਾ ਮੈਂ ਉਹ ਉੱਥੇ ਜਗ੍ਹਾ ਲਾਉਣਾ ਪਿਆ ਵਾਂ
ਤਾਂ ਇੱਥੇ ਕਿ ਨਾ ਕਿੱਲਾ ਜਿਹਾ ਲਾਉਂਦੇ ਰਾਹ ਦੇ ਵਿੱਚ, ਕਿੱਲਾ ਨਹੀਂ ਕੋਈ ਪੈਪ ਜਿਹਾ ਗੱਡਦਾ ਵਾ ਤਾਂ ਕਿ ਈਜ਼ੀ ਨਾ ਉਹਨੂੰ ਬੰਨਾ ਤੇ ਫਿਰ ਖੁੱਲਾ ਸੋਹਣਾ ਬੜਾ ਕਰਕੇ ਫਿਰ ਹੋਏ ਹੋਏ ਹੋਏ। ਹੁਣ ਐਂਬਰ ਦਾ ਮਸਲਾ, ਐਂਬਰ ਚਲ ਜਾਂਦੀ ਆ ਉਹ ਉੱਥੇ ਰੂੜੀ ਦੇ ਉੱਤੇ, ਤੇ ਉਹ ਬੰਦਾ ਬੈਠਾ ਸਾਹਮਣੇ, ਇਹਦਾ ਕਬ ਕੱਢ ਰਿਹਾ ਹੈਗਾ ਕਿੱਲਾ, ਤੇ ਮੈਨੂੰ ਕਹਿ ਦਿੱਤਾ ਹੈਗਾ ਵਾ ਕਿ ਐਂਬਰ ਫੜ ਕੇ ਇੱਥੇ ਰਹਿ। ਐਂਬਰ ਬੇਇੱਜ਼ਤੀ ਨਾ ਕਰਾਈ ਹਾਂ, ਇਹ ਵੀ ਨਾਲ ਦੱਸ ਡਰ ਪਹਿਲੇ ਹੁੰਦਾ, ਹੋ ਗਿਆ ਸੈੱਟ। ਪਹਿਲੀ ਵਾਰੀ ਫੜੀ ਆ ਜਦੋਂ ਦੀ ਆਈ ਮੈਂ ਫਸਟ ਟਾਈਮ ਫੜੀ ਹੈਗੀ ਇਸ ਤਰ੍ਹਾਂ ਇਕੱਲੇ ਨੇ, ਨਹੀਂ ਤੇ ਨਾਰਮਲੀ ਤੁਹਾਨੂੰ ਪਤਾ ਸਾਇਮ ਹੁੰਦਾ ਹੈਗਾ, ਤੇ ਡਰ ਲੱਗ ਰਿਹਾ ਹੈਗਾ ਸੀ। ਹੁਣ ਠੀਕ ਹੋ ਗਿਆ ਕੰਮ। ਥੈਂਕ ਯੂ ਐਂਬਰ। ਹਾਂ ਬਹੁਤ ਅੱਛੇ, ਕਸਮ ਇੱਜ਼ਤ ਰੱਖੀ ਤੂੰ ਮੇਰੀ। ਆ ਦੇ ਉਹ ਫੇਰ ਗਈ ਹੁਣ ਕੀ ਕਰਾਂ ਮੈਂ? ਵਾਪਸ ਆ ਜਾ, ਛੱਡ ਦੇ, ਇੱਧਰ ਆ ਜਾ। ਭੱਜਿਆ ਕਸਮ, ਖਪਾਤਾ ਮੈਨੂੰ ਇਹਨੇ। ਫੜ ਇਹਨੂੰ, ਚੱਲ ਵੀ ਬੰਦਾ ਆ ਗਿਆ, ਇਹਦੇ ਹਵਾਲੇ ਐਂਬਰ ਨੂੰ। ਹਾਂ ਦੇਖ ਕੀ ਕਰਦੀ। ਹਾਂ ਲੱਗ ਗਿਆ। ਪਾਣੀ ਪਾਇਆ, ਨਵਾਈਏ ਨੂੰ ਥੋੜੀ ਜਿਹੀ ਬਸ ਖੜੋ ਜਾ, ਨਹੀਂ ਖੜੋ ਜਾ, ਇਹਨੂੰ ਹੋਇਆ ਕੀ ਅੱਜ? ਕੁਛ ਨਹੀਂ ਐਵੇਂ ਬਸ ਥੋੜੀ ਆਜ਼ਾਦ ਹੋਈ ਨਾ, ਉਹਨੂੰ ਲੱਗਦਾ ਮੈਂ ਬਾਹਰ। ਅੱਛਾ ਓਏ ਇਹਦੀ ਯਾਰੀ ਹੈਗੀ ਐਸੇ ਬੰਦੇ ਦੇ ਨਾਲ। ਹਾਂ ਹੁਣ ਕੋਈ ਟੈਨਸ਼ਨ ਨਹੀਂ ਹੈ ਨਾ ਐਂਬਰ, ਬਸ। ਨਹੀਂ ਤੂੰ ਇੱਕ ਕਿਆ ਕਰ, ਹਾਂਜੀ ਠੀਕ ਹੈ ਨਾ, ਤੇਰਾ ਢਿੱਡ ਦੁਖੇ, ਹਾਂ ਤੈਨੂੰ ਅੱਲਾ ਮਾਫ ਕਰੇ, ਚੱਲ ਮੈਂ ਨਹੀਂ ਕਹਿੰਦਾ ਕੁਛ ਵੀ, ਤੈਨੂੰ ਪਤਾ ਹੈਗਾ ਕੀ ਹੋ ਸਕਦਾ ਹੈਗਾ ਬੰਦੇ ਨਾਲ, ਤੂੰ ਦੂਸਰਾ ਕੱਪ ਕਹਿ ਦੇ, ਨਾਲ ਤੀਸਰਾ ਕਹਿ ਦੇ। ਯਾਰ ਪਹਿਲੀ ਗੱਲ ਤੇ ਹੈਗਾ ਕੀ ਕਿ ਮੈਂ ਕਰਨਾ ਕੰਮ ਕਰਨਾ, ਬਾਕੀ ਨਹੀਂ ਕਰ ਰਿਹਾ ਕਿ ਉਹ ਦੇ ਕੀ ਕਰ ਰਿਹਾ ਹੈਗਾ, ਕਰ ਰਿਹਾ ਉਹ ਦੇ ਕਿੱਥੇ ਖੜੋਤਾ ਲਾ ਰਿਹਾ ਹੈਗਾ ਅੰਦਰ, ਕਰ ਰਿਹਾ ਠੀਕ ਆ। ਆ ਲੈ ਹੁਣ ਹੀ ਕਰਨ ਲੱਗਾ, ਆ ਐਂਬਰ ਨੂੰ ਫੜ ਕੇ ਖੜੋਤੇ ਹੈਗੇ, ਠੀਕ ਆ। ਉਹਦੇ ਕੁਝ ਹੁਣ ਹੀ ਕੰਮ ਕਰਨ ਲੱਗਾ। ਮੈਂ ਇੱਥੇ ਬੈਠਾ ਵਲੌਗ ਬਣਾ ਰਿਹਾ ਤੇ ਆਹ ਦੇਖ ਪਸੀਨਾ ਮੇਰਾ ਕਿੰਨਾ ਨਿਕਲਿਆ ਹੋਇਆ ਐਂਬਰ ਨੂੰ ਫੜ ਕੇ ਹੈ, ਤੁਸੀਂ ਜਾ ਤੇ ਕੇ ਤੂੰ ਕਰਨ ਕੀ ਰਿਹਾ ਹੈਗਾ? ਤੁਸੀਂ ਜਾ ਕੇ ਜੂਸ ਪੀਵੋ, ਤੁਹਾਡਾ ਪਸੀਨਾ ਨਿਕਲ ਰਿਹਾ, ਮੇਰਾ ਵੇਲੇ ਮੈਂ ਬਿਲਕੁਲ ਖੁਸ਼ਕ ਹਾਂ, ਮੈਂ ਚਾਹ ਪੀ ਰਿਹਾ। ਬਸ ਇੱਕ ਕੱਪ ਹੈ, ਚਲੋ ਜੀ ਕਹਿ ਦਿੰਦੇ ਆ। ਚਲੋ ਚਿਸ਼ਤੀ ਸਹੀ ਆ, ਤੂੰ ਵੀ ਖਰਾਬ ਹੋ ਗਿਆ। ਲੋ ਜੀ ਚਿਸ਼ਤੀ ਨੂੰ ਲੱਭੀ ਅੱਜ ਨਹਿਰ ਦੇ ਵਿੱਚੋਂ ਇੱਕ ਚੀਜ਼, ਕਹਿੰਦਾ ਇਹਦੇ ਵਿੱਚੋਂ ਨਾ ਹੀਰਾ ਨਿਕਲਣਾ ਹੈਗਾ, ਜੀ ਵਿਖਾਓ ਸੈਨ, ਤੇ ਚਿਸ਼ਤੀ ਸਾਂਭ ਕੇ ਲੈ ਕੇ ਆ ਜਾ ਇੱਥੋਂ। ਨਿਕਲਣਾ ਨਹੀਂ ਆ ਚਿਸ਼ਤੀ ਬਾਅਦ ਉਹ ਕੰਮ ਛੱਡ ਜਵੇ ਇਹਨਾਂ ਦਾ। 6 ਘੰਟੇ ਖੱਪਣ ਤੋਂ ਬਾਅਦ ਆਹੀ ਲੱਭਾ ਸਾਨੂੰ, ਇਹ ਵੇਲਾ ਭਾਲੇ ਵੀ ਲੱਭਾ। ਹੱਲ ਇਹ ਵਿੱਚ ਹੁੰਦੇ ਆ ਤੁਹਾਡੀ ਕਿਸਮਤ, ਕੀਮਤੀ ਪੱਥਰ ਹੁੰਦੇ ਇਹਦੇ ਵਿੱਚ। ਬਸ ਉਹ ਕਿਸੇ ਨੇ ਹੀਰਾ ਕੱਢ ਲਿਆ ਤੇ ਖਾਲੀ ਤੁਹਾਡੇ ਲਈ ਛੱਡ ਦੋ। ਅਸੀਂ ਬਹੁਤ ਰੇਤ ਉਤੇ ਫੋਲੀ ਆ ਜੀ, ਦੇ ਚ ਲੱਭਾ ਵਾਵਾ ਸਾਰੀ ਪੁੱਟ ਦਿੱਤੀ ਆ। ਅੱਛਾ ਸਾਨੂੰ ਉੱਤੋਂ ਲੱਭਾ ਸੀਗਾ, ਥੱਲੇ ਸ਼ਾਇਦ ਹੀਰੇ ਹੋਣ, ਲੇਕਿਨ ਥੱਲੋਂ ਵੀ ਹੀਰੇ ਨਹੀਂ ਨਿਕਲੇ। ਬਸ ਕੱਲ ਦੁਬਾਰਾ ਆ ਜਾਈਓ। ਬਸ ਤੇ ਇਦਾਂ ਹੀ ਹੁੰਦੀ ਹੈ ਕਿ ਏਡੀ ਆਸਾਨੀ ਨਾਲ ਕਿਹੜੀ ਚੀਜ਼ ਲੱਭਦੀ ਹੈਗੀ ਆ, ਕਿ ਇਦਾਂ ਬੈਠੇ ਤੁਹਾਨੂੰ ਹੀਰਾ ਲੱਭ ਜੇ, ਡੇਲੀ ਜਾਣਾ ਪੈਂਦਾ ਹੈਗਾ। ਉਹ ਗਈ ਫਿਰ ਗਈ, ਇਹਦੇ ਕੰਮ ਦੇਖ ਅੱਜ, ਇਹ ਇੱਥੇ ਖੜੋਤੀ ਆ ਤੇ ਸਿੱਧੀ ਉਹ ਉੱਥੇ ਪਹੁੰਚ ਜਾਂਦੀ ਹੈਗੀ। ਤੇ ਆ ਜਿਹੜਾ ਮੇਰਾ ਪਸੀਨਾ ਹੈਗਾ ਨਾ ਅੱਜ ਵੀ ਇਸੇ ਗੱਲ ਤੋਂ ਹੀ ਹੈਗਾ। ਐਂਬਰ ਸਾਹਮਣੇ ਸਭ ਤੋਂ ਔਖਾ ਕੰਮ ਹੈਗਾ, ਐਂਬਰ ਸਾਹਮਣੇ ਕਸਮ ਹੈ ਬਹੁਤ ਔਖਾ ਕੰਮ ਹੈਗਾ। ਸਿਆਣੇ ਕਹਿੰਦੇ ਸੀ ਮੱਝ ਪੀਣੋ, ਕਹਿੰਦਾ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਏ ਲੈ ਤੇ ਸਿੱਟਣੀ ਪਈ। ਇਹ ਸਿਆਣਿਆਂ ਦੀ ਮਿਸਾਲ ਆ, ਪਰ ਕਿਤੇ ਨਾ ਕਿਤੇ ਹੁਣ ਗਲਤ ਹੋ ਗਈ। ਸਹੀ ਇਹ ਕਹਿਣਾ ਵੀ ਬੜਾ ਨਿਯਮਤ ਵਾਲਾ ਜਾਨਵਰ ਆ ਮੇਰੇ ਅਕੋਰਡਿੰਗ ਤਾਂ ਇੱਕ ਤਾਂ ਚਾਅ ਦਾ ਚਾਅ ਵਾ, ਸ਼ੌਕ ਦਾ ਸ਼ੌਕ ਆ, ਫਿਰ ਸੇਵਾ ਦੀ ਸੇਵਾ ਹੈ। ਅੱਛਾ ਲੈ ਇੰਨਾ ਕੋਈ ਹੋਰ ਲੈ ਮੱਝ ਹੁੰਦੀ ਮੈਨੂੰ ਕਹੋ ਹਾਂ, ਮੈਂ ਇਹੀ ਗੱਲ ਕਹਿਣ ਲੱਗਾ ਸੀ, ਮੈਂ ਕੋਈ ਹੋਰ ਕੰਮ ਹੋਵੇ ਤੇ ਇਦਾਂ ਤੂੰ ਕਰਨਾ ਪੈ ਜਾਵੇ ਤੈਨੂੰ, ਹੈ ਨਹੀਂ ਕਰੂੰਗਾ ਕਿਸੇ ਨੇ ਨਹੀਂ ਕਰਨਾ ਸੀ ਭਾਈ। ਮੈਨੂੰ ਚਾਅ ਵਾ, ਮੈਨੂੰ ਸ਼ੌਕ ਆ, ਐਂਬਰ ਨਾਲ ਤੇ ਆ, ਉਹਦੇ ਕਰਕੇ ਇਦਾਂ ਹੁੰਦਾ ਪਿਆ। ਬਾਕੀ ਅੱਜ ਇੱਕ ਲਾਸ ਹੋ ਗਿਆ, ਕੀ ਸਾਰਿਆਂ ਨੂੰ ਦੱਸਤਾ, ਮੈਂ ਤੈਨੂੰ ਨਹੀਂ ਦੱਸਿਆ, ਕੀ ਰੌਕੀ ਮਰ ਗਿਆ ਉਹ ਲਵਾਂ ਔਖਾ, ਸੱਚੀ। ਬੜਾ ਦੁੱਖ ਹੋਇਆ ਯਾਰ। ਉਹ ਕੱਲ ਠੀਕ ਸੀ, ਮਤਲਬ ਕੱਲ ਥੋੜਾ ਜਿਹਾ ਢਿੱਲਾ ਸੀ ਸ਼ਾਮ ਕੇ ਟਾਈਮ, ਹਾਂਜੀ ਤੇ ਅਸੀਂ ਕਿਹਾ ਵੀ ਪਤਾ ਨਹੀਂ, ਸੈਮ ਕਹਿੰਦਾ ਇੱਕ ਬਿਮਾਰੀ ਆਈ ਹੋਈ ਹੈ। ਉਸ ਤੋਂ ਬਾਅਦ ਪਤਾ ਲੱਗਾ ਵੀ ਉਹ ਜਿਹੜੀ ਬਿਮਾਰੀ ਆ ਉਹ ਸਾਰੇ ਪਾਸੇ ਫੈਲੀ ਹੋਈ ਆ। ਅੱਛਾ ਪੈਰਿਸ ਕੀ ਸੈਮ, ਕਿਹੜੀ ਬਿਮਾਰੀ ਸੀ? ਪਾਰੋ ਕਿਹੜੀ ਪਾਰਵੋ ਪਤਾ ਨਹੀਂ ਜਿਹੜੀ ਵੀ ਆ, ਬਿਮਾਰੀ ਸੀ। ਬਸ ਸਾਡਾ ਰੌਕੀ ਲੱਗ ਗਈ ਹੈ। ਹਾਂ ਬੇਬੇ ਕੇ ਕਹਿੰਦੀ ਨਜ਼ਰ ਹੀ ਲੱਗ ਗਈ ਵੀ, ਪਹਿਲਾਂ ਉਹਦੀ ਮਾਂ ਤੁਰ ਗਈ ਹਾਂ ਸੁਪਰਾ, ਤੇ ਹੁਣ ਉਹ
ਤੇ ਬੇਬੇ ਕਹਿੰਦੀ ਇਹ ਜਿਹੜਾ ਤੁਸੀਂ ਵੀਡੀਓ 'ਚ ਵਿਖਾਉਂਦੇ ਰਹੇ ਨਾ ਰੌਕੀ ਨੂੰ ਬਾਰ-ਬਾਰ, ਉਹਨੂੰ ਨਜ਼ਰ ਖਾ ਗਈ। ਮੈਂ ਕਿਹਾ ਬੇਬੇ ਵੀਡੀਓ ਵਾਲੇ ਦੀ ਤਾਂ ਨਹੀਂ ਲੱਗਦੀ, ਸਹੀ ਕਹਿ ਰਿਹਾ ਜੇ ਹੋਰ ਦੀ ਲੱਗ ਗਈ ਹੋਵੇ ਤਾਂ ਪਤਾ ਨਹੀਂ। ਇਹ ਤਾਂ ਮੰਗਣ ਵਾਲੇ ਬਹੁਤ ਸੀ ਸਾਡੇ ਕੋਲ, ਉਹਨੂੰ ਹਰ ਬੰਦਾ ਆਇਆ ਤੇ ਦੇ ਦਿਓ ਜੀ ਦੇ ਦਿਓ, ਅਸੀਂ ਲੈ ਜਾਈਏ ਅਸੀਂ ਲੈ ਜਾਈਏ। ਨਹੀਂ ਯਾਰ ਵਾਕਈ ਦੁੱਖ ਹੋਇਆ ਕਸਮ ਤੇ ਜੁੱਤੀ ਚੱਕ ਭੱਜ ਜਾਣੀ ਉਹਨੇ। ਉਹ ਸ਼ਰਾਰਤੀ ਬਹੁਤ ਸੀ ਜ਼ਿਆਦਾ। ਉਹਦੀਆਂ ਪੁਰਾਣੀਆਂ ਵੀਡੀਓ ਪਈਆਂ, ਮੈਂ ਕਿਸੇ ਨੂੰ ਲਾ ਕੇ ਨਾ ਸਾਰੀਆਂ ਉੱਥੇ ਅਪਲੋਡ ਕਰੂੰਗਾ। ਗੁੱਡ ਹੈ ਜੀ। ਜਾ ਲੈ ਕੇ ਆ ਯਾਰ ਉਹਨੂੰ ਬਾਹਰ ਖੋਲ ਕੇ, ਹੁਣ ਐਂਬਰ ਨੂੰ ਖੋਲ ਇੱਥੋਂ। ਲਿਆ ਲਿਆ ਆਏ ਚਲੀ ਗਏ। ਇਹਦਾ ਤੇ ਕੀੜਾ ਖਤਮ ਕਰ। ਹੈ ਗੰਦਾ, ਹੈ ਗੰਦਾ ਬੱਚਾ। ਬਸ ਬੱਚਾ ਬਸ। ਆ ਪੁੱਤ ਚੱਕ, ਸੱਬੜ ਚੱਕ ਲੋ। ਲੰਮੀ ਨਾ ਬੰਨੀ ਇਹਨੇ ਪਾਰ ਨਾ ਜਾ। ਮੈਂ ਕਰਦਾ ਕੋਈ ਸੱਬੜ ਬੰਨੋ ਬਸ। ਲੈ ਵੀ ਮੈਂ ਇਹ ਨਹੀਂ ਜਾਂਦਾ। ਆ ਇੱਥੋਂ ਤੱਕ ਨਾ ਜਾਵੇ ਨਾ, ਰੋੜੀ ਜਿਹੜੀ ਹੈਗੀ ਆ। ਤਾਂ ਫਿਰ ਕੀ ਹੁਣ ਜਰਾ, ਫਿਰ ਕੀ ਹੈ ਗਾੜੀ। ਬਸ ਇੰਨਾ ਬਹੁਤ ਬਹੁਤ ਆ ਇੰਨਾ। ਬਸ ਬਹੁਤ ਆ। ਐਸ ਸਾਈਡ ਨੂੰ ਫੜਾ ਨਾ, ਮੈਂ ਇੱਧਰ ਬਹੁਤ ਹੋਏ। ਓਏ ਐਸ ਸਾਈਡ ਵੱਲ ਕਰ ਅੰਦਰ ਇੱਧਰ ਆ, ਲੈ। ਇੱਧਰ ਆ। ਨਹੀਂ ਜਾਂਦੀ, ਠੀਕ ਆ ਮੈਂ ਕਲੋਜ਼ ਕਰ ਦਿੰਦਾ ਯਾਰ, ਹੈ ਕਲੋਜ਼ ਕਰ ਦਿੰਦਾ। ਕਲੋਜ਼ ਕਰਨਾ, ਸਿੱਧੀ ਜਾਣੀ ਆ ਉੱਥੇ ਫਿਰ ਦੁਬਾਰਾ। ਲੋ ਜੀ ਮੌਜ ਸਾਹਿਬ ਆ ਕੇ ਬਹਿ ਗਏ ਘਰੇ ਸਟੂਨ ਨਾਲ। ਐਂਬਰ ਨੇ ਥਕਾ ਥੂ ਦਿਆ ਇਹਨੂੰ ਵਾਵਾ ਸਾਰਾ। ਮੈਂ ਖਾਲਾ ਪੁੱਛਣਾ ਤੇ ਖਾਲਾ ਚਾਹ ਦਾ ਇੱਕ ਕੱਪ ਭੇਜਿਆ ਬਾਹਰ। ਕਹਿੰਦਾ ਚਾਹ ਦਾ ਇੱਕ ਕੱਪ ਹੀ ਘੱਲਿਆ ਤੁਸੀਂ ਬਾਹਰ। ਮੈਂ ਚਾਹ ਖਲਾਈ ਨਹੀਂ, ਮੈਂ ਤੇ ਉਹ ਬਣਾ ਕਿਸ਼ਤੀ ਲੈ ਕੇ ਗਿਆ। ਚਿਸ਼ਤੀ ਲੈ ਗਿਆ ਬਸ, ਚਿਸ਼ਤੀ ਆਇਆ ਸੀ ਤੇ ਉਹਨੇ ਪੀਣੀ ਸੀ ਬਸ। ਕਿੰਨਾ ਬੰਦੇ ਵਾਲਾ ਮੱਗਾ ਲੈ ਕੇ ਗਿਆ। ਤਿੰਨਾਂ ਬੰਦੇ ਵਾਲਾ ਨਹੀਂ ਸੀ, ਇੱਕ ਬੰਦੇ ਵਾਲਾ ਹੀ ਆ ਸਾਡਾ। ਬਾਪੂ ਇੱਕ ਪੀਂਦਾ ਉਹ ਕੱਲਾ। ਉਹੀ ਬੇਬੇ ਮੈਨੂੰ ਵੀ ਭਰ ਕੇ ਉਹ ਦੇ ਦਿੰਦੀ, ਮੈਂ ਉਹਨੂੰ ਡੇਲੀ ਰੋਕਦਾ ਵੀ ਨਹੀਂ। ਪਕਾ ਕੇ ਰਹੀ ਹੈ ਨਾ। ਅੱਜ ਪੱਕ ਰਿਹਾ ਮੈਨੂੰ ਲੱਗਦਾ ਚਿਕਨ ਘਰੇ। ਕਿਹੜਾ ਕਿਹੜਾ ਮੇਰੇ ਮੂੰਹ ਕੋ, ਚਿਕਨ ਦੀ 100 ਵੈਰਾਈਟੀਆਂ। ਮੇਰੇ ਕੋ ਅੱਲਾ ਕੀ ਕਸਮ ਕੋਈ ਨਾ ਨਿਕਲ ਚੱਲੀ ਸੀ ਗੱਲ ਇਦਾਂ ਦੀ। ਕੀ ਹੋਇਆ? ਛੋਰੇ ਵਾਲਾ ਪਾਉਣ ਡਈਆਂ, ਮੈਂ ਕਿਹੜਾ ਤੇਰੇ ਤਰ੍ਹਾਂ ਭੁੰਨਣ ਲੱਗੀ ਆ। ਮੈਂ ਨਹੀਂ ਖਾਂਦਾ ਛੋਲੇ ਨੂੰ। ਕਿਉਂ? ਓਏ ਹੋਏ ਹੋਏ ਹੋਏ, ਤੱਕੀਆਂ ਹੋ ਗਈਆਂ। ਤਰੱਕੀਆਂ ਹੋ ਗਈਆਂ। 2 ਜੀ ਆ ਘਰੇ, 3 ਇਹ ਤੇ ਤੁਸੀਂ ਤਰੱਕੀਆਂ ਹੀ ਕਰਨੀਆਂ। 3 ਜੀ ਆ, ਸਾਡੇ 6 ਬੰਦੇ ਆ ਰੋਟੀ ਖਾਣ ਵਾਲੇ, ਬੰਦੇ 6 ਆ। ਤੇ ਅਸੀਂ ਛੋਰਾ ਹੀ ਬਣਾਉਣਾ ਸੀ। ਅਸੀਂ ਛੋਰੇ ਬਣਾਉਣਾ, ਹਿਸਾਬ ਲਾ ਲਾ। ਚੱਲ ਬਣਾ ਲਾ, ਖਾ ਲਾ। ਆਪਣਾ ਖਾ ਲੈਂਦਾ ਹੁੰਦਾ। ਨਹੀਂ 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 ਮੌਜਾ ਹੁਣ ਨਹੀਂ। ਖਾ ਲੈਣਾ ਹੁੰਦਾ ਬੇਬੇ ਅੱਛਾ ਐ ਦੱਸੋ ਜੰਗ ਵਾਲੀ ਕੀ ਸੂਰਤ ਹਾਲ ਆ? ਮੜੀ ਜੀ ਉਸ ਟੌਪਿਕ ਤੇ ਗੱਲ ਕਰਿਓ। ਬੇਬੇ ਨੇ ਜਿਹੜੀਆਂ ਗੱਲਾਂ ਸੁਣਾਈਆਂ ਨਾ ਮੈਨੂੰ ਜੰਗ ਬਾਰੇ, ਤੂੰ ਸੁਣ ਲਵੇਂ ਤਾਂ ਹੈਰਾਨ ਹੋ ਜਾਵੇਂ। ਆਹੋ ਐਵੇਂ ਮੋਦੀ ਤੇ ਇਧਰਲੀ ਹਕੂਮਤ ਜਿਹੜੀ ਲਾਈ ਹੋਈ ਸੀ, ਜੰਗ ਹੋ ਜਾਣੀ ਤੇ ਐਨ ਖੁਸ਼ ਹੋ ਕੇ ਬਹਿ ਗਏ ਆ ਸਾਰੇ। ਬੇਬੇ ਕਹਿੰਦੀ ਮੌਜਾ ਜੇ ਜੰਗ ਕਰਨੀ ਜੇ ਉਹਦੇ ਤੱਤੇ ਘਾ ਹੋਣੀ ਸੀ ਕਿ ਨਹੀਂ, ਜੰਗ ਹੁੰਦੀ ਹੈ ਜਦੋਂ ਰੌਲਾ ਪਵੇ ਧੱਤੇ ਘਾਹ ਹੋ ਜਾਣੀ ਸੀ। ਹੈ ਉਹ ਧੱਤੇ ਘਾਹ ਆਏ ਨਹੀਂ, ਇਧਰਲੇ ਜਿਹੜੇ ਆ ਇਧਰਲੇ ਪਾਸੇ ਆ ਗਿਆ ਤੇ ਬਾਰਡਰ ਉਹਨਾਂ ਨੇ ਬੰਦ ਕਰਤਾ। ਉਹ ਧੱਤੇ ਘਾਹ ਹੋ ਗਿਆ। ਉਹ ਧੱਤੇ ਘਾਹ ਹੋ ਗਿਆ। ਉਹ ਤੇ ਹੋਣਾ ਹੀ ਸੀ ਨਾ ਸਭ ਤੋਂ ਹਾਂ ਪਹਿਲੇ। ਨਹੀਂ ਹੋਣਾ ਸੀ, ਉਹ ਵੀ ਨਹੀਂ ਸੀ ਹੋਣਾ ਚਾਹੀਦਾ, ਹੋ ਗਿਆ ਚਲੋ। ਹਾਂ ਤੇ ਜੇ ਜੰਗ ਲੱਗਣੀ ਹੁੰਦੀ ਹੁਣ ਰੋਜ਼ ਆ ਜਿਹੜੇ ਮੋਬਾਈਲਾਂ ਦੇ ਉੱਤੇ ਸ਼ੋਸ਼ੇ ਛੱਡਦੇ ਜੰਗ ਹੋ ਜਾਣੀ ਜੇ ਹੋਣੀ ਹੁੰਦੀ ਤੇ ਉਦੋਂ ਹੀ ਹੋ ਜਾਣੀ ਸੀ। ਜਿਹਨੂੰ ਮਾਨੂੰ ਛੋਟੇ ਛੱਡਦੇ ਆ। ਬੇਬੇ ਸਾਡੀ ਦਾ ਕੀ ਕੰਮ ਆ ਦੱਸੋ ਵੇ? ਸਵੇਰੇ ਬੈਂਦੀ ਆ ਫੋਨ ਫੜ ਕੇ, ਕੰਮ ਸ਼ਾਮ ਨਿਬੇੜ ਕੇ, ਮੁੜ ਕੇ ਰਾਤ ਨੂੰ। ਜਿਹੜੀ ਮੋਦੀ ਦੇ ਬਾਰੇ ਚ ਸੁਣਿਆ ਮੈਂ, ਉਧਰਲੀ ਹਕੂਮਤ ਜਿਹੜੀ ਆ ਉਹ ਕੀ ਕਰਦੀ ਆ, ਮੀਡੀਆ ਵਾਲੇ ਕੀ ਕਹਿੰਦੇ ਆ? ਮੀਡੀਆ ਵਾਲੇ ਕੀ ਕਹਿੰਦੇ ਆ? ਜਿਹੜੇ ਉਧਰਲੇ ਮੁਸਲਮਾਨ ਵਾ ਉਹ ਕੀ ਕਹਿੰਦੇ ਆ ਉਹਨਾਂ ਹਾਂ ਨੂੰ? ਹਾਂ ਤੇ ਮੁਸਲਮਾਨ ਜਿਹੜੇ ਆ ਵਿਚਾਰੇ ਉਹ ਤੇ ਕਹਿੰਦੇ ਅਸੀਂ ਰੱਜ ਕੇ ਰੋਟੀ ਵੀ ਨਹੀਂ ਖਾਂਦੇ ਹੈਗੇ। ਉਧਰ ਮੋਦੀ ਸਾਨੂੰ ਲੈ ਕੇ ਬਹਿ ਗਿਆ ਸਹੀ ਗੱਲ ਆ। ਤੇ ਮੋਦੀ ਨੇ ਤੇ ਉਹਨਾਂ ਦਾ ਉੱਥੇ ਜੀਣਾ ਹਰਾਮ ਕੀਤਾ ਵਾ। ਤੇ ਖਬਰਾਂ ਵਾਲੇ ਬੇਬੇ ਇਦਾਂ ਹੀ ਆ, ਫਿਰ ਉਹਨਾਂ ਡੀਆਰਪੀ ਜੋ ਲੈਣੀ ਆ, ਗੱਲ ਹੀ ਸੁਣਾਉਣੀ ਉਹਨਾਂ ਨੇ। ਹਾਂ। ਤੇ ਜੰਗ ਹੋਣੀ ਹੋ ਜਾਣੀ ਸੀ, ਹੁਣ ਨਹੀਂ ਹੋਣੀ। ਜੰਗ ਹੋਵੇ ਵੀ ਕਿਉਂ? ਗੱਲ ਤਾਂ ਇਹ ਜੰਗ ਤਾਂ ਹੋਣੀ ਨਹੀਂ ਚਾਹੀਦੀ। ਏਡੇ ਔਖੇ ਹੋ ਗਏ ਤੇ ਤਲਕਾ ਸਿੱਧੇ ਕਰਦੇ ਆ। ਕਿ ਹੁੰਦੇ ਰਵੇ, ਅਸੀਂ ਬਸ ਛੋਰੇ ਵਾਲਾ ਚਿਕਨ ਖਾਂਦੇ ਚੰਗਾ ਭਲਾ ਕੰਮ ਚੱਲਿਆ ਸੀ। ਉਧਰੋਂ ਜਿਹੜੇ ਆ ਸਿੱਖ ਭਰਾ ਇੱਧਰ ਆਉਂਦੇ ਸੀ, ਹਾਂ ਇੰਨਾ ਸੋਹਣਾ। ਸਾਡੇ ਘਰਾਂ 'ਚ ਵੀ ਆਉਂਦੇ ਸੀ। ਹਾਂ ਤੇ ਕਿਵੇਂ ਇਹਨਾਂ ਨੇ ਬਾਗਾ ਬਾਰਡਰ ਜਿਹੜਾ ਵਾ ਉਹ ਬੰਦ ਕਰ ਦਿੱਤਾ ਫੜ ਕੇ। ਨਹੀਂ ਸੀ ਕਰਨਾ ਚਾਹੀਦਾ। ਬਾਗੇ ਅੱਡ ਕੇ ਬਾਗਾ ਬਾਰਡਰ ਬੰਦ ਕਰਤਾ। ਹਾਂ, ਸਾਰੇ ਜਿਹੜੇ ਆ ਬੇਬੇ। ਤਾਰਾਂ ਵੀ ਵਿਖਾਉਂਦੇ ਆ, ਹੁਣ ਉਧਰਲੀ ਪਰਾਲੀ ਵੀ ਵਿਖਾਉਂਦੇ ਆ, ਹਾਂ। ਵਿੱਚ ਉਹਦੀ ਤਾਰ ਦੇ ਵਿਖਾਉਂਦੇ ਆ ਵੀ ਆਹ ਪਰਾਲੀ ਪਈ ਆ ਇੰਡੀਆ ਵਾਲੇ ਪਾਸੇ, ਆ ਪਾਕਿਸਤਾਨ ਵਾਲੇ ਪਾਸੇ। ਏਦਾਂ ਅੱਡ ਕੀਤੇ ਹੋਏ ਆ ਦੋਨੋਂ। ਨਹੀਂ ਸਹੀ, ਅੱਗੇ ਤਾਂ ਕੁਝ ਵੀ ਨਹੀਂ ਸੀ। ਅੱਗੇ ਬਾਰਡਰ ਨਹੀਂ ਸੀ ਇਹਨਾਂ ਨੂੰ ਚੇਤੇ ਆਏ। ਲੋਕ ਤੇ ਮੈਂ ਵੇਖਦੀ ਆ, ਇਦਾਂ ਹੀ ਵੇਖਦੀ ਆ ਵੀ ਉਹ ਪਰਾਲੀ ਤੇ ਜਿਹੜੀਆਂ ਕੰਧਾਂ ਵਾ ਉਹਨਾਂ ਦੀਆਂ ਉਹ ਉੱਤੋਂ ਦੀ ਵਿਖਾਉਂਦੇ ਤਾਰਾਂ ਦੇ ਵੀ ਆਹ ਕੰਧਾਂ ਵਾ ਇੰਡੀਆ ਦੀਆਂ ਤੇ ਆਹ ਪਾਕਿਸਤਾਨ ਦੀਆਂ। ਤੇ ਕਿੱਥੇ ਪਾਕਿਸਤਾਨ ਤੇ ਇੰਡੀਆ ਜਿਹੜਾ ਇੱਕ ਹੋਣ ਲੱਗਾ ਸੀ, ਭੈਣ ਭਰਾ ਸਾਰੇ ਆਉਂਦੇ ਜਾਂਦੇ ਸੀ। ਤੇ ਕਿਵੇਂ ਉਹਨਾਂ ਨੇ 24 ਘੰਟਿਆਂ ਦੇ ਅੰਦਰ ਕਿਵੇਂ ਉਹਨਾਂ ਨੇ ਕੁੰਡੇ ਲਾਤੇ ਖਿੱਚ ਕੇ। ਸਹੀ ਗੱਲ ਭੱਜ ਕੇ ਹਕੂਮਤ ਜਿਹੜੀ ਕੁੰਡੇ ਲਾਉਣ ਡਈ ਦੋ ਪਾਸੇ ਤੇ, ਪਰ ਗਲਤ ਹੋਣ ਡਿਆ ਇਹ, ਹੋਣਾ ਨਹੀਂ ਚਾਹੀਦਾ ਇਹ।
ਅੱਲਾ ਰੱਖੇ ਭਾਈ ਮਾਰੇ ਲਾਉਣੀ ਹੁੰਦੀ ਆਵਾਮ ਮਾਰੇ ਲਾਉਣੀ ਹੁੰਦੀ ਬੇਬੇ, ਗੱਲ ਤਾਂ ਕੋਈ ਵੀ ਨਹੀਂ। ਜਦੋਂ ਭੈਣ ਭਰਾ ਆਉਣ ਡੈ ਸੀ ਤੇ ਕਿੱਡੇ ਸੋਹਣੇ ਲੱਗਦੇ ਸੀ, ਸਾਨੂੰ ਤੇ ਆਪ ਬਹੁਤ ਚਾਅ ਚੜਦਾ ਸੀ ਜਦੋਂ ਇੱਧਰ ਆਉਂਦੇ ਸੀ ਸਾਡੇ ਵੱਲ। ਚਲੋ ਅੱਲਾ ਦੀ ਸਾਡੀ ਤਕਲੀਫ ਹੋਈ ਇਸ ਵਾਰ। ਤਕਲੀਫ ਤਾਂ ਵਾਕਈ ਗੁੱਸਾ ਆਉਂਦਾ ਇਸ ਚੀਜ਼ ਦੇ ਉੱਤੇ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ। ਨਹੀਂ ਸੀ ਹੋਣਾ ਚਾਹੀਦਾ, ਜਿਹੜਾ ਹੋ ਗਿਆ ਵਾ ਤੇ ਚਲੋ ਅੱਲਾ ਕਰੇ ਗਾਂ ਇਹਨਾਂ ਦੇ ਹਾਲ ਤੇ ਰਹਿਮ ਕਰੇ। ਸਹੀ ਗੱਲ ਉਧਰ ਹੈ, ਵਾਲੀ ਹਕੂਮਤ ਤੇ ਵੀ ਤੇ ਇੱਧਰ ਵਾਲੀ ਤੇ ਵੀ ਦੋਵੇਂ ਪਾਸੇ ਅਮਨ ਸ਼ਾਂਤੀ ਸਕੂਨ ਦਾ ਮਾਹੌਲ ਬਣਿਆ ਰਵੇ, ਦਾ ਮਾਹੌਲ ਬਣਿਆ ਰਵੇ, ਹਦਾਇਤ ਆ ਜਾਵੇ। ਹਦਾਇਤ ਆ ਜਾਵੇ ਸਾਰਿਆਂ ਨੂੰ। ਬਾਰਡਰ ਨਹੀਂ ਬੰਦ ਹੋਣਾ ਚਾਹੀਦਾ, ਅੰਦਰ ਕਿ ਇੱਕ ਹੀ ਰਾਹ ਹੁੰਦਾ ਹੈ। ਜ਼ਾਹਰੀ ਗੱਲ ਕ੍ਰਾਸਿੰਗ ਹੋ ਰਹੀ ਹੈ ਕਿ ਲੋਕ ਆਪਸ ਵਿੱਚ ਮਿਲ ਰਹੇ ਹੈਗੇ ਆ। ਆਪਸ ਚ ਮਿਲ ਰਿਸ਼ਤੇਦਾਰੀਆਂ ਬਹੁਤ ਆ ਲੋਕਾਂ ਦੀਆਂ ਉਧਰ। ਹਰ ਗੱਲ ਦੇ ਵਿੱਚ ਨਫ਼ਰਤ ਕਈ ਲੋਕ ਜਿਹੜੇ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਵਾ ਉਧਰ, ਹਾਂ ਹਾਂ ਉਹ ਤੇ ਵਿਚਾਰੇ ਸੜਕਾਂ ਤੇ ਖੜੇ ਰੋਣ ਡੈ ਸੀ ਕਿ ਅਸੀਂ ਹੁਣ ਵਾਪਸ ਕਿੱਦਾਂ ਆਵਾਂਗੇ। ਹਾਂ ਮੈਂ ਪਹਿਲੀ ਗੱਲ ਦੇਖਿਆ ਇੱਕ ਬਾਅਦ ਚ ਵੀਡੀਓ ਉਹ ਆਏ ਉਹਦੇ ਵਿੱਚ ਵਾਗਾ ਬਾਰਡਰ ਖੜੇ ਹੋ, ਇੱਧਰ ਸ਼ਾਦੀ ਤੇ ਆਏ ਸੀ, ਹਾਂ। ਵਿਆਹ ਤੇ ਕਿਸੇ ਤੇ। ਨਹੀਂ ਇੱਕ ਤੇ ਉਧਰ ਵਿਆਹਿਆ ਹੋਇਆ ਸੀ ਨਾ, ਤੇ ਉਹਦੇ ਬੱਚੇ ਲੈ ਕੇ ਜਾ ਰਿਹਾ ਸੀ ਤੇ ਉਹਦੀ ਬੀਵੀ ਦਾ ਉਹਨਾਂ ਨੇ ਪਾਸਪੋਰਟ ਹੀ ਨਹੀਂ ਦਿੱਤਾ ਹੈਗਾ ਕਿ ਇੱਧਰ ਦੀ ਪਦੈਸ਼ ਆ ਤੇ ਇਹਨੇ ਇੱਧਰ ਹੀ ਰਹਿਣਾ ਵਾ, ਤੇ ਬੱਚਿਆਂ ਨੂੰ ਤੇ ਆ ਗਿਆ ਗੱਡੀ ਲੈ ਕੇ, ਤੇ ਉਹ ਬੀਵੀ ਤੇ ਜਿਹੜੇ ਉਹਦੇ ਸਹੁਰੇ ਸੀ ਉਹ ਉੱਧਰ ਆ, ਤੇ ਉਹ ਉਹਨਾਂ ਨੂੰ ਬਹੁਤ ਤਕਲੀਫ ਹੋਣ ਡਈ ਸੀ ਜ਼ਾਹਰੀ ਇਸ ਗੱਲ ਦੀ ਕਿ ਬੱਚੇ ਜਿਹੜੇ ਛੋਟੇ ਛੋਟੇ ਆ, ਛੋਟੇ ਹੁਣ ਵੱਡੇ ਹੁਣ ਬੱਚੇ ਤੇ ਬੱਚੇ ਆ, ਜ਼ਾਹਰੀ ਗੱਲ ਹੈ। ਉਹਨਾਂ ਨੂੰ ਤੇ ਉਮੀਦ ਹੀ ਖਤਮ ਹੋ ਗਈ ਕਿ ਪਤਾ ਸੀ ਕਦੋਂ ਮਿਲਣਾ ਵੀ ਆ ਕਿ ਉਹ ਨਹੀਂ ਬੇਬੇ ਅੱਲਾ ਰੱਖੇ ਖੈਰ ਸੁਖੇ, ਕੁਝ ਵੀ ਨਹੀਂ ਹੈਗਾ। ਇਹ 4 ਦਿਨ ਦਾ ਸ਼ੋਸ਼ਾ ਵਾ, ਇਸ ਤੋਂ ਬਾਅਦ ਠੰਡੇ ਮਿੱਠੇ ਹੋ ਕੇ ਬਹਿ ਜਾਂਦੇ ਆ। ਇਹ ਅੰਦਰ ਦੀਆਂ ਸਾਰੀਆਂ ਗੱਲਾਂ ਵਾ, ਆਵਾਮ ਬਸ ਵਿਚਾਰੀ ਨਾ ਇਹਨੂੰ। ਉਮੀਦ ਤੇ ਟੁੱਟ ਗਈ ਨਾ। ਨਹੀਂ ਨਹੀਂ ਆਵਾਮ ਦੀ ਵੀ ਹੌਸਲਾ। ਟੁੱਟ ਗਈ, ਜਿਹੜੇ ਵਿਚਾਰੇ ਆਉਣ ਜਾਣ ਵਾਲੇ ਸੀ ਉਧਰ ਦੇ ਉਹਨਾਂ ਦੀ ਵੀ ਟੁੱਟ ਗਈ। ਆ ਇੱਕ ਦੁਬਾਰਾ ਜਿਹੜਾ ਮਾਹੌਲ ਪਿਆਰ ਦਾ ਬਣਿਆ ਸੀ, ਉਹ ਥੋੜਾ ਜਿਹਾ ਮਾਹੌਲ ਖਰਾਬ ਕਰਤਾ, ਮਾਹੌਲ ਖਰਾਬ ਕਰਤਾ। ਤੇ ਕਈ ਸਾਲ ਦੀ ਸੈੱਟ ਹੋਣਾ ਹੈਗਾ। ਇਹ ਤਾਂ ਗੱਲ ਸਹੀ ਆ। ਜਿਹੜਾ ਕਿੰਨੇ ਸਾਲਾਂ ਬਾਅਦ ਜਾ ਕੇ ਹੁਣ ਇਸ ਸਾਲ ਸੈੱਟ ਹੋਇਆ ਸੀ ਹਾਂ ਕਿ ਉਧਰਲੇ ਜਿਹੜੇ ਸਿੱਖ ਭਰਾ ਸੀ ਉਹ ਬਹੁਤ ਜ਼ਿਆਦਾ ਇੱਧਰ ਆਏ ਸੀ, ਜਥੇ ਦੇ ਹੁਣ ਵਿੱਚ ਜਾ ਕੇ ਸੈੱਟ ਹੋਇਆ ਸੀ, ਤੇ ਹੁਣ ਜਾ ਕੇ ਖਰਾਬ ਜਿਹੜਾ ਹੋਇਆ ਇਹ ਜਾ ਕੇ ਕਦੋਂ ਸੈੱਟ ਹੋਣਾ ਵਾ। ਬਸ ਦੁਆ ਹੀ ਆ, ਹਾਂ ਦੁਆ ਹੀ ਕਰ ਸਕਦੇ ਆ। ਜਿਆਦੀ ਇਹ ਦੇਰ ਨਾ ਹੋਊਗਾ ਸੈੱਟ, ਤੇ ਬਹੁਤ ਜ਼ਿਆਦੀ ਇਹ ਜਿਹੜੀ ਤਕਲੀਫ ਹੈ ਇਸ ਗੱਲ ਦੀ। ਸਹੀ ਗੱਲ ਆ। ਤੇ ਅੱਲਾ ਇਹਨਾਂ ਦੇ ਹਾਲ ਤੇ ਰਹਿਮ ਕਰੇ, ਜਿਹੜੀਆਂ ਹਕੂਮਤਾਂ ਵਾ ਇਹਨਾਂ ਦੇ ਹਾਲ ਤੇ ਰਹਿਮ ਕਰੇ ਤੇ ਇਹਨਾਂ ਨੂੰ ਹਦਾਇਤ ਦੇਵੇ ਤੇ ਇਹਨਾਂ ਨੂੰ ਤੌਫੀਕ ਦੇਵੇ। ਮੌਜੇ ਨੂੰ ਭਲਾ ਕੀ ਆ, ਹਾਂ ਬਸ ਖਾਣ ਦੇ ਮਾਮਲੇ 'ਚ ਹੈ ਸ਼ੋਰਾਂ ਨਾਲ ਥੱਲੇ ਲੱਗ ਜਾਵੇ। ਚੰਗਾ ਸਭ ਭੁੱਜੇਗਾ, ਜੇ ਛੋਰਾ ਥੱਲੇ ਲੱਗ ਗਿਆ ਤੇ ਭੁੱਜਾ ਵੀ ਖਾਣਾ ਵਾ। ਆਹੋ ਭੁੱਜਾ ਹੀ ਖਾਣਾ, ਮੌਜੇ ਤੇ ਧਿਆਨ ਸਿਰ। ਚਿਕਨ ਤੇ ਨਹੀਂ ਖਾਣ ਵਾਲਾ ਹੁੰਦਾ, ਜਿਹੜਾ ਅੱਲਾ ਮਾਫ ਕਰੇ, ਮੈਂ ਤੈਨੂੰ ਕੁਛ ਜਿਹੜਾ ਤੂੰ ਪਕਾਉਣਾ ਹੁੰਦਾ ਨਾ, ਬੱਚਿਆਂ ਵੀ ਦੇਵੇ ਮੈਂ ਖਾਵਾਂਗਾ, ਮੈਂ ਕਦੇ ਨਾ ਕੀਤੀ। ਨਹੀਂ ਨਹੀਂ ਜੋ ਤੂੰ ਪਕਾਉਣਾ ਨਾ ਮੌਜਿਆ, ਤੂੰ ਉਹ ਹੀ ਖਾਣ ਵਾਲਾ ਹਨਾ। ਤੇ ਬਾਕੀ ਜੀ ਆ ਆਪਣੇ ਮਾਸ਼ਾਅੱਲਾ ਵਾਵਾ ਅਨਾਰ ਲੱਗ ਗਿਆ, ਠੀਕ ਆ ਹੁਣ ਤਾਂ ਹੈ। ਮੌਜਿਆ ਚੈੱਕ ਕਰ, ਸਾਡੇ ਨਾਰ ਵਧੀਆ ਲੱਗੇ ਹੋਏ ਆ, ਚੈੱਕ ਕਰ। ਨਾਰਾ ਦੀ ਜਗ੍ਹਾ ਖੋਲ ਥੱਲੋਂ, ਕਿੱਥੋਂ ਖੋਲਾਂ ਹੁਣ ਇਹਨਾਂ ਦੀ? ਆ ਇੱਥੋਂ ਆ ਛੋਟੀ ਜਗ੍ਹਾ ਹੈਗੀ ਨਾ, ਹਾਂ ਹਾਂ ਇਹ ਵੱਧ ਨਹੀਂ ਗਿਆ ਹੈਗਾ। ਇਹਦਾ ਹੁਣ ਤੂੰ ਹੀ ਕਰੀ ਕਿਸੇ ਦਿਨ ਆ ਕੇ ਹੀਲਾ। ਵੀ ਤੋੜ ਕੇ ਆ ਸਾਡੀ ਐਂਬਰ ਦਾ ਕੀ ਉਹਨੂੰ ਕਹਿੰਦੇ, ਘਾਗਰਾ। ਇਹ ਨਿਆਣਿਆਂ ਦਾ ਹੁੰਦਾ। ਉਹ ਨਹੀਂ, ਇਹ ਮੈਂ ਪਹਿਲਾਂ ਪੈਰਾਂ ਥੱਲੇ ਲੈਣਾ ਸੀ ਜੁੱਲਾ। ਨਹੀਂ ਨਹੀਂ, ਇਹ ਨਿਆਣਿਆਂ ਦਾ ਦੂਜਾ ਜੁੱਲਾ ਤੂੰ ਕਹਿੰਦਾ, ਉਹ ਥੱਲੇ ਵਿਆਉਣ ਵਾਲਾ ਨਹੀਂਗਾ। ਇਹ ਮੈਂ ਪੈਰਾਂ ਥੱਲੇ ਲੈਣਾ ਸੀ, ਮਤਲਬ ਨਾ ਉਹ ਮੰਜੇ ਆਪਾਂ ਜਿੱਦਾਂ ਡਾਏ ਹੋਏ ਆ ਗਰਮੀਆਂ ਨੂੰ, ਤਾਂ ਪੈਰਾਂ ਥੱਲੇ ਵਿਛਾ ਕੇ। ਚਲੋ ਇਦਾਂ ਹੀ ਹੁੰਦਾ, ਇੱਕ ਚੀਜ਼ ਦੂਜੇ ਦੇ ਕੰਮ ਆ ਜਾਂਦਾ। ਨਹੀਂ ਇਹ ਹੁਣ ਐਂਬਰ ਦੇ ਉੱਤੇ ਦਿੰਨੇ ਆ ਗੱਦੀ। ਹੁਣ ਗਾਂ ਇਹਦੇ ਜਵਾਕਾਂ ਦੇ ਕੰਮ ਤੇ ਨਹੀਂ ਨਾ ਲਿਆਉਣੀਆਂ, ਉਹ ਤੇ ਨਵੀਆਂ ਸ਼ੀਆਂ ਲਿਆਵਾਂਗੇ। ਐਂਬਰ ਦਾ ਵਾ ਇਹ ਆਹੋ ਸਾਡੀ ਤਾਂ ਜ਼ਾਹਰੀ ਗੱਲ ਚੜਾ ਦੇਣਾ ਵਾ। ਹਾਂ ਤੇ ਬਸ ਇਹਦੇ ਵਿਆਹ ਦਾ ਖਿਆਲ ਬਹੁਤ ਤੈਨੂੰ, ਓਏ ਬਹੁਤ ਜ਼ਿਆਦਾ ਚਾਹ ਬੜਾ। ਬਸ ਤੇਰੀ ਮਾਂ ਦਾ ਲੈ ਗਿਆ, ਤੇਰੀ ਤੇਰੀ ਮਾਂ ਦਾ ਲੈ ਗਿਆ ਚਾਹ। ਮੇਰੀ ਮਾਂ ਤਾਂ ਨਹੀਂ, ਫਿਰ ਚਾਹ ਤੇ ਰਹਿਣਾ ਰਹਿਣਾ ਅੱਗੇ। ਹੁੰਦੇ ਆ ਤੇ ਪੁੱਤਾਂ ਦੇ ਵਿਆਹਾਂ ਦੇ, ਮੈਨੂੰ ਵੀ ਚਾਹ ਵਾ, ਪਰ ਤੇ ਘਰ ਵੀ ਕੋਈ ਰਿਸ਼ਤਾ ਦੇਖ ਮੁੰਡੇ ਦਾ, ਮੁੰਡਾ ਬਹੁਤ ਕਹਿੰਦਾ ਬਾਹਰ, ਤੈਨੂੰ ਕੀ ਦੱਸੀਏ। ਓਏ ਮੈਂ ਕੁਝ ਨਹੀਂ ਕਹਿਣਾ ਇਦਾਂ ਦਾ, ਨੇ ਚਾਹਿਆ ਤੇ ਆਪੇ ਹੋ ਜਾਊਗਾ। ਹੋ ਜਾਊਗਾ ਟਾਈਮ ਨਾਲ, ਛੇਤੀ ਟੈਨਸ਼ਨ ਨਾ ਲੈ। ਬਾਕੀ ਆ ਦੇਖੋ ਜੀ ਆਪਣੇ ਇਹ ਜਿਹੜਾ ਮਾਹੌਲ ਆ ਮੁੜ ਕੇ ਤੁਹਾਡੇ ਵਰਗੇ ਆ ਰਾਤ ਵਾਲਾ ਨੇ ਪਛਾਣ ਨੂੰ ਹੋਣਾ, ਹੈ। ਇਹਨਾਂ ਵਰਗਿਆਂ ਦੇ ਪੈਸੇ ਸਿੱਟਦਿਆਂ ਨੇ ਪਛਾਣ ਨੂੰ ਹੋਣਾ ਵਾ। ਅੱਲਾ ਮਾਫ ਕਰੇ, ਤੂੰ ਵਿਆਹ ਕਰ, 500 ਮੈਂ ਕਰ ਲਾਂਗਾ ਆਪੇ, ਹੈ ਬੈਂਕ ਚੋਂ ਕਰਜ਼ਾ ਕਢਾ ਲੈਣਾ ਆਪਾਂ। 500 ਰੁਪਿਆ ਕਹਿੰਦੇ ਕਿਸਾਨ ਕਾਰਡ ਤੇ ਦਿੰਦੇ ਅੱਜ ਤਾਂ, ਉਹਨੇ ਕਹਾਂਗੇ 2000 ਦੇ ਦੋ। ਸਿੱਟਣ ਨੂੰ 2000 ਫਿਟੇ ਯਾਰ ਮੂੰਹ, ਨਹੀਂ ਸੀ ਅਸੀਂ ਸਿੱਟ ਕੇ ਆਏ ਕਾਕਾ। ਫਿਟੇ ਮੂੰਹ। ਹੈਂ ਲੈ ਸਾਰਾ ਹਿਸਾਬ ਰੱਖਦੀ। ਲੈ। ਅੱਲਾ ਮਾਫ ਕਰੇ, ਦੇਖ ਲੈ ਖਾਲਾ, ਮੈਂ ਬਸ ਤੂੰ ਛੱਡ ਦੇ ਯਾਰ, ਖਾਲਾ ਦੇ ਹਿਸਾਬ ਰੱਖਦੇ ਆ। ਮੈਂ ਨਹੀਂ ਖਾਣਾ ਅੱਜ, ਚਾਹ ਕੀਤਾ, ਗੱਲ ਚਾਹ ਦੀ ਆ। ਖਾਣਾ ਹੀ ਨਹੀਂ ਹੈਗਾ, ਤੂੰ ਬਾਅਦ ਚ ਕਵੇਂ ਹੈ ਇੰਨਾ ਸ਼ੋਰਾ ਖਾ ਗਿਆ ਭਈਆ 2000 ਸਿੱਟਿਆ। ਅਸਤਗਫਿਰੁੱਲਾਹ। ਇਹਦੇ ਬਹੁਤ ਭਰਾ ਵਾ, ਤੂੰ ਕੱਲਾ ਨਹੀਂ ਹੋ, ਹਾਂ, ਸਾਰੇ ਭਰਾ ਹੀ ਆਉਣਗੇ। ਬਹੁਤ ਭਰਾ ਵਾ ਤੇ ਬਹੁਤ ਜ਼ਿਆਦਾ ਸਾਰਿਆਂ ਨੂੰ ਚਾਹ ਵਾ। ਸਹੀ ਗੱਲ ਆ। ਜਿੰਨਾ ਉਹਨਾਂ ਨੂੰ ਚਾਹ ਵਾ, ਮੈਂ ਕਹਿੰਦੀ ਜਦੋਂ ਬਾਰਡਰ ਖੋਲਿਆ ਨਾ ਆਪਾਂ ਉਦਾਂ ਨਹੀਂ ਕਰਨਾ। ਨਹੀਂ ਬਾਰਡਰ ਤਾਂ ਫਿਰ ਉਹ ਤਾਂ ਫਿਰ ਜ਼ਰੂਰੀ ਹੈ ਨਾ ਹਰ ਚੀਜ਼ ਨਾਲ। ਤੇ ਮੈਂ ਉਧਰੋਂ ਵੀ ਮਸਲੇ ਬੜੇ ਪ੍ਰਾਹੁਣੇ ਹੋਣੇ ਆ, ਸਾਰੇ ਵੀਰ ਭਰਾ ਉਧਰ ਵੀ ਵੇਟ ਕਰਦੇ ਆ ਆਪਣਾ। ਬਸ ਐਲਾਨ ਕਰਦੇ ਪਏ ਤੇ ਜਦੋਂ ਬਾਰਡਰ ਖੁੱਲਿਆ ਉਸ ਖੁਸ਼ੀ ਦੇ ਮੁੰਡੇ ਦਾ ਵਿਆਹ ਰੱਖ ਦੇਣਾ ਮੈਂ, ਤੇ ਸਾਰਿਆਂ ਨੂੰ ਖੁੱਲਿਆ ਉਧਰ ਨਹੀਂ ਕਰਨਾ ਚਾਹੀਦਾ। ਉਧਰੋਂ ਵੀਰ ਭਰਾ ਬਹੁਤ ਇਹਦੇ ਜਿਹੜੇ ਬਣੇ ਹੋਏ ਆ, ਜਿਹੜੇ ਇੰਨੇ ਚਾਹ ਉਹ ਵੀ ਆਉਣੇ ਆ। ਸਾਰੇ ਹੋਣ। ਤੂੰ 2000 ਤੋਂ ਵਧਾ ਦੇ ਪੈਸੇ ਬਸ। 5 ਕਰਤਾ ਬੇਟੇ, 5 ਕਰਤਾ।
ਚੱਲ ਬਹੁਤ ਆ ਹੁਣ 5 ਦਿਨ ਰੁਕ ਜਾ, ਮਹਿੰਗਾਈ ਬਹੁਤ ਆ ਅੱਲਾ ਦੀ ਕਸਮ। ਬਹੁਤ ਆ ਸਾਡੇ ਤੇਰਾ ਆਉਣਾ ਹੀ ਬਹੁਤ ਆ। ਤੂੰ ਆ ਕੇ ਕੰਮ ਸ਼ਮ ਕਰ ਲਵੇਂ, ਸਾਂਭ ਲਵੇਂ, ਘਰ ਸਾਂਭ ਲਵੇਂ, ਬਹੁਤ ਆ। ਤੂੰ ਵੀ ਇੱਕ ਸੁਸ਼ੀਲ ਨੌ ਆ, ਇਹੀ ਸਮਝ ਤੂੰ ਬਸ। ਇੱਕ ਸੁਸ਼ੀਲ ਸੋਲ ਧੀ ਇਹ ਕਹੀਏ। ਬੇਬੇ ਦੇਖ ਲੈ ਪੁਆਇੰਟ ਮਾਰ ਕੇ ਜਾਂਦੇ ਮਿਲਦਾ ਬਹੁਤ ਵਾਦਾ ਕਰਦੀ। ਤੇ ਬਾਕੀ ਸਾਡੇ ਜੀ ਆ ਮੰਜੇ ਇਵੇਂ ਢਾ ਕੇ, ਗਰਮੀਆਂ ਆਈਆਂ ਹੁਣ ਤੇ ਮੰਜੇ ਹੁਣ ਇਦਾਂ ਢਾਲਿਆ ਕਰਨੇ ਆ, ਪੱਖਾ ਲਾ ਲਿਆ ਕਰਨਾ ਚੱਕਵਾਂ ਤੇ ਸਕੂਨ ਮਾਹੌਲ। ਇਹ ਆ ਵੀ ਗਰਮੀਆਂ ਨੂੰ ਬੰਦਾ ਟਾਈਮ ਨਾਲ ਉੱਠ ਜਾਂਦਾ, ਜੇ ਅੰਦਰ ਭੱਜੇ ਤੇ ਮੱਖੀਆਂ ਤੋਂ ਡਰਦਾ ਤੇ ਸੂਰੇ ਤੋਂ ਡਰਦਾ, ਅੰਦਰ ਨਾ ਭੱਜੇ ਸਵੇਰੇ ਬੰਦਾ ਟਾਈਮ ਨਾਲ ਉੱਠ ਸਕਦਾ ਇੱਥੇ। ਕਿਉਂ ਮੌਜ ਸਾਹਿਬ? ਜਿਹੜਾ ਆ ਮਾਹੌਲ ਆ ਇਹ ਤਕਰੀਬ ਇਹ ਕਾਫੀ ਟਾਈਮ ਪਹਿਲਾਂ ਖਤਮ ਹੋ ਗਿਆ ਵਾ। ਆ ਚੀਜ਼ਾਂ ਜਿਹੜੀਆਂ ਨਾ ਸ਼ਹਿਰਾਂ 'ਚ ਖਤਮ ਹੋ ਗਿਆ, ਪਿੰਡਾਂ ਆਪਣੇ ਵਾਲੇ ਪਾਸੇ ਹਲੇ ਵੀ ਹੈਗਾ। ਤੁਸੀਂ ਵੀ ਇਦਾਂ ਬਾਹਰ ਮੰਜੇ ਡਾਕ ਪੈਨੇ ਅਗੜ ਪਿਛੜ ਐ ਪੈ ਹੋਣਾ। ਪਹਿਲੇ ਮੰਜੇ ਤੇ ਮੈਂ, ਇੱਥੇ ਸੈਮ, ਬੇਬੇ, ਏਦਾਂ ਫਿਰ ਏਦਾਂ ਪੈਂਦੇ ਹੁੰਦਾ। ਹਾਂ ਛੋਟੇ ਹੁੰਦੇ ਲੰਮਾ ਹੁੰਦਾ ਸੀ ਕੰਮ ਤੇ ਇੱਕ ਹੋਰ ਹੁੰਦਾ ਸੀ ਹੈ 8-8 ਮੰਜੇ ਪੈ ਹੋਣੇ। ਵੱਡੀਆਂ ਹੁੰਦੀਆਂ ਸੀ, ਫੈਮਲੀਆਂ ਵੱਡੀਆਂ ਸੀ, ਸਾਰੇ ਸਾਂਝੇ ਹੁੰਦੇ ਸੀ। ਹੁਣ ਵਿਆਹ ਦੇ ਵਿਆਹਣ ਵਾਲੇ ਹੋ ਜਾਂਦੇ ਸੀ, ਸਾਰੇ ਇਕੱਠੇ ਰਹਿ ਰਹੇ ਹੈਗੇ। ਇਹੀ ਕੁਛ ਹੁੰਦਾ ਸੀ, ਅਗੜ ਪਿਛੜ ਪੈਣਾ ਹੈ। ਸਭ ਤੋਂ ਜਿਹੜਾ ਨਿੱਕਾ ਨਿਆਣਾ ਵਾ ਉਹ ਅੱਗੇ ਪੈਂਦਾ ਹੁੰਦਾ ਸੀ। ਉਹ ਤੋਂ ਬਾਅਦ ਫਿਰ ਉਸ ਬੇਬੇ ਰਾਤ ਨੂੰ ਠਾ ਕੇ ਦੁੱਧ ਪਿਆਉਂਦੀ ਹੁੰਦੀ ਸੀ, ਲੱਤਾਂ ਖਿੱਚ ਕੇ ਦੁੱਧ ਪੀਵੋ। ਬੇਬੇ ਤੁਸੀਂ ਹਲੇ ਵੀ ਐਂ ਕਰਦੇ ਆ, ਹਲੇ ਵੀ ਐਂ ਕਰਨਾ ਚਾਹੀਦਾ ਹੈ ਨਾ, ਤੁਸੀਂ ਉਹਦਾ ਬੇਬੇ ਹਲੇ ਵੀ ਐਂ ਕਰਦੀ ਆ। ਬੇ ਪਤਾ ਹੀ ਕਰਦੀ ਆ ਪੈ ਨਾ ਜਾਣ ਕੇ ਜੱਖਾਂ ਮਟੀਰੀਅਲ ਦੀਆਂ ਵਾ ਵੀ ਹੁਣ ਯਾਰ ਵੀ ਦੁੱਧ ਦੀ ਵਾਰੀ ਨਾ ਆ ਜਾਵੇ। ਸੈਮ ਸਾਡਾ ਇਦਾਂ ਹੀ ਕਰਦਾ, ਉਹਨੇ ਵੇਖਣਾ ਨਾ ਵੀ ਹੁਣ ਟਾਈਮ ਹੋ ਗਿਆ ਵਾ, ਬੇਬੇ ਉੱਠਣ ਵਾਲੀ, ਦੁੱਧ ਲੈ ਕੇ ਆਉਣਾ। ਸੈਮ ਸਾਹਿਬ ਅੱਖਾਂ ਬੰਦ ਕਰਦੇ ਆ, ਅੱਖਾਂ ਬੰਦ ਕਰਕੇ ਹੌਲੀ ਜੀ ਆ ਕਰਕੇ ਤਾਂ ਫਿਰ ਮੈਂ ਨਹੀਂ ਪੀਣਾ, ਰੱਖ ਦੇ ਫ੍ਰਿਜ 'ਚ। ਜਾਣਗੇ ਨਾ ਬਾਹਰ ਕੰਮ ਕੁਮ ਕਰਨਗੇ, ਹਾਂ ਲੋਕ ਦੁਖਣਗੇ ਇਹਨਾਂ ਦੇ ਲੱਕ, ਇਹਨਾਂ ਨੂੰ ਫਿਰ ਕਦਰ ਹੋਣੀ ਖਾਣ ਪੀਣ ਦੀ। ਮੈਂ ਤਾਂ ਸਹੀ ਗੱਲ ਆ। ਬਾਕੀ ਮੌਜ ਸਾਹਿਬ ਇੱਥੇ ਬੈਠੋ, ਇੱਕ ਤਸ਼ਰੀਫ ਰੱਖੋ। ਕਿਹਦਾ ਲੱਗ ਰਿਹਾ? ਤੂੰ ਬਹੁਤ ਅੱਛਾ ਲੱਗ ਰਿਹਾ, ਬਹੁਤ ਅੱਛਾ ਲੱਗ ਰਿਹਾ। ਸਾਡਾ ਵਿਹੜਾ ਸੱਜ ਗਿਆ। ਲੈ ਹੁਣ ਆ ਗਈ ਸਾਡੀ ਲਓ ਸੀ ਇਜਾਜ਼ਤ, ਮਾਰਨਾ ਸਪਾਟ ਬੇਬੇ ਨੇ ਮਾਰਤਾ ਮੈਨੂੰ। ਇਜਾਜ਼ਤਾਂ ਲੈ ਲਈਏ ਹੁਣ, ਵਲੌਗ ਬਹੁਤ ਹੋ ਗਿਆ। ਹਾਫਿਜ਼ ਕਰੀਏ ਹਾਂ ਤੇ ਮੈਂ ਕਰਾਂ ਜ਼ਾਹਿਰ ਤੁਸੀਂ ਕਰੋ। ਇਜਾਜ਼ਤਾਂ ਚਲੋ ਜੀ। ਉਹ ਆ ਗਿਆ ਮੇਰੇ। ਹਾਂਜੀ ਤੁਹਾਨੂੰ ਲੱਗੀ ਹੋਣੀ ਅੱਜ ਦੀ ਵੀਡੀਓ ਵਧੀਆ। ਹਾਂ ਠੀਕ ਆ, ਤੇ ਮਿਲਾਂਗੇ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ। ਅੱਲਾ ਹਾਫਿਜ਼। ਵਾਹ ਬੰਦੀ ਟੂ। ਲਓ ਜੀ, ਦੁਆਵਾਂ 'ਚ ਯਾਦ ਰੱਖਿਓ, ਆਪਦਾ ਖਿਆਲ ਰੱਖਿਓ, ਆਪਣਾ ਖਿਆਲ ਰੱਖਿਓ। ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ। ਮਿਲਦੇ ਆ ਅਗਲੇ ਵਲੌਗ 'ਚ। ਦਿਓ ਇਜਾਜ਼ਤਾਂ। ਅੱਲਾ ਹਾਫਿਜ਼। ਰੱਬ ਰੱਖਾ। ਵੈਰੀ ਗੁੱਡ।